ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਹਰਜੋਤ ਸਿੰਘ ਜੀ ਆਪਣੇ ਨਾਲ ਸੈਨੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 14 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਸਹਿਯੋਗੀਆਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ 408-272-2500। ਇਸ ਸਾਲ ਵੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਨਾਲ ਲੈਣ ਦੇ ਉੱਤੇ ਸਰਕਾਰ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੀ ਹੈਗੇ ਆ ਐਮੀ ਬੈਰਟ, ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਚੱਲ ਰਹੀ ਹੈਗੀ ਆ। ਤੇ ਅੱਜ ਸੈਨੇਟਰ ਕਮਲਾ ਹੈਰਿਸ ਨੇ ਜਿਹੜੇ ਉਹਨਾਂ ਤੋਂ ਕੁਐਸਚਨ ਪੁੱਛੇ, ਖਾਸ ਕਰਕੇ ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ ਜਿਹੜਾ ਰਿਪੀਲ ਦੇ ਸੰਬੰਧ ਦੇ ਵਿੱਚ ਹੈਗਾ। ਪਈ ਮੈਨੂੰ ਜਿਹੜਾ ਯੈਸ ਜਾਂ ਨੋ ਆਨਸਰ ਦਿਓ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਯੈਸ ਨੋ ਆਨਸਰ ਨਹੀਂ ਦੇ ਸਕਦੀ। ਇਹ ਸਾਰਾ ਦੇਖ ਕੇ ਹੀ ਜਿਹੜਾ ਪਤਾ ਲੱਗੂਗਾ। ਸੋ ਪੂਰਾ ਜ਼ੋਰ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਦਾ ਲੱਗਾ ਹੋਇਆ ਵੀ ਕੁਛ ਨਾ ਕੁਛ ਐਮੀ ਬੈਰਟ ਤੋਂ ਕਹਾਇਆ ਜਾਵੇ ਵੀ ਉਹ ਇਸ ਸੰਬੰਧ ਦੇ ਵਿੱਚ ਆਪਣਾ ਜਿਹੜਾ ਆ, ਜੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ, ਨੋਮੀਨੇਟ ਕੀਤਾ ਜਾਂਦਾ ਆ, ਤੇ ਕੀ ਉਹਨਾਂ ਦਾ ਜਿਹੜਾ ਡਿਸੀਜਨ ਰਹੂਗਾ। ਸਰੋਤਿਆਂ ਨੂੰ ਯਾਦ ਹੋਊਗਾ ਟੈਕਸਸ ਵਰਸਿਸ ਸਟੇਟ ਆਫ ਕੈਲੀਫੋਰਨੀਆ ਜਿਹੜਾ ਕੇਸ ਆ ਇਸ ਵੇਲੇ US ਦੀ ਸੁਪਰੀਮ ਕੋਰਟ ਦੇ ਵਿੱਚ ਹੈਗਾ। ਤੇ ਅੱਜ ਦੋਨੋਂ ਹੀ ਬੀਬੀਆਂ ਇੱਕ ਦੂਜੇ ਦੇ ਆਮੋ ਸਾਹਮਣੇ ਹੋਈਆਂ। ਹੁਣ ਤੱਕ ਦੀਆਂ ਜਿਹੜੀਆਂ ਪੋਲਸ ਆ ਉਹਨਾਂ ਦੇ ਮੁਤਾਬਕ ਜੇ ਦੇਖਿਆ ਜਾਵੇ ਤੇ ਕਮਲਾ ਦੇਵੀ ਹੈਰਿਸ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਬਣ ਸਕਦੀ ਹੈਗੀ ਆ, ਜਿੰਨੇ ਪੋਲਸ ਆ ਰਹੇ ਹੈਗੇ ਆ। ਤੇ ਦੂਸਰੇ ਪਾਸੇ ਜਿਹੜੀ ਐਮੀ ਬੈਰਟ ਆ ਉਹਦੇ ਵੀ ਜਸਟਿਸ ਬਣਨ ਦੇ 100% ਚਾਂਸ ਹੈਗੇ ਆ। ਜੀ ਐਮੀ ਬੈਰਟ ਹੋਣਾ ਨੇ ਕਿਸੇ ਵੀ ਅਫੋਰਡੇਬਲ ਕੇਅਰ ਐਕਟ ਅਬੋਰਸ਼ਨ ਜਾਂ ਉਸ ਦੇ ਉੱਤੇ ਡਾਇਰੈਕਟ ਉਹਨਾਂ ਨੇ ਆਨਸਰ ਨਹੀਂ ਦਿੱਤਾ। ਉਹ ਵੱਖ-ਵੱਖ ਇੱਧਰ ਜਿਹੜਾ ਕਹਿ ਲਓ ਵੀ ਵੱਖੋ ਵੱਖਰੀਆਂ ਗਲੀਆਂ ਦੇ ਥਾਣੀ ਹੁੰਦੇ ਹੋਏ ਜਵਾਬ ਜਿਹੜੇ ਉਹ ਦੇ ਰਹੇ ਨੇ। ਡੈਮੋਕ੍ਰੇਟਸ ਉਸੇ ਚੀਜ਼ ਦੀ ਉਹਨਾਂ ਤੋਂ ਮੰਗ ਕਰ ਰਹੇ ਆ। ਰਿਪਬਲਿਕਨਸ ਜਿਹੜੇ ਆ ਐਮੀ ਬੈਰਟ ਹੋਣਾ ਦੇ ਰੈਜ਼ਿਊਮੇ ਦੇ ਉੱਤੇ ਹੀ ਜਿਹੜੀ ਲਾਈਟ ਆ ਉਹ ਬਾਰ-ਬਾਰ ਪਾ ਰਹੇ ਨੇ। ਆਹ ਦੇਖੋ ਇਹਨਾਂ ਨੇ ਇੱਦਾਂ ਕੀਤਾ, ਇੱਦਾਂ ਕੀਤਾ। ਆਲਦੋ ਉਹਨਾਂ ਦੀਆਂ ਕਈ ਜਿਹੜੀਆਂ ਰਾਈਟਿੰਗਸ ਅਤੇ ਉਹਨਾਂ ਦੇ ਹੁਣ ਜਿਹੜੀਆਂ ਕਹਿ ਰਹੀਆਂ ਗੱਲਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਮੂੰਹੋਂ ਉਹ ਗੱਲਾਂ ਸੁਣਨ ਨੂੰ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਸੋ ਲਿੰਡਸੀ ਗ੍ਰਾਹਮ ਨੇ ਤਾਂ ਜਿਹੜਾ ਉਹ ਆਖਿਆ ਵੀ ਇਹ ਅਨਅਸ਼ੇਮਡਲੀ ਪ੍ਰੋ ਲਾਈਫ ਨੇ, ਅਤੇ ਕਹਿੰਦੇ ਪਹਿਲੀ ਜਿਹੜੀ ਇਹ ਕੋਈ ਔਰਤ ਜਿਹੜੀ ਉਹ ਐਸੇ ਸਾਹਮਣੇ ਆਈ ਆ ਵੀ ਉਹ ਪ੍ਰੋ ਲਾਈਫ ਹੁੰਦੇ ਹੋਏ ਉਸ ਨੂੰ ਕੋਈ ਅਪੋਲੋਜੀ ਜਿਹੜੀ ਉਹ ਨਹੀਂ ਦੇ ਰਹੀ ਅਤੇ ਆਪਣੇ ਇਹ ਫੇਥ ਨੂੰ, ਆਪਣੇ ਧਰਮ ਨੂੰ ਅੰਬਰੇਸ ਜਿਹੜੀ ਆ ਉਹ ਕਰਦੀ ਪਈ ਹੈਗੀ ਆ। ਸੋ ਕਹਿੰਦੇ ਵੀ ਪਹਿਲੀ ਵਾਰੀ ਅਮੈਰੀਕਨ ਹਿਸਟਰੀ ਦੇ ਵਿੱਚ ਅਜਿਹੀ ਔਰਤ ਜਿਹੜੀ ਨੋਮੀਨੇਟ ਹੋਈ ਆ। ਉੱਦਾਂ ਲਿੰਡਸੀ ਗ੍ਰਾਹਮ ਦੀ ਆਪਣੀ ਜਿਹੜੀ ਸੀਟ ਸੈਨੇਟ ਦੀ ਆ ਉਹ ਇਸ ਵਾਰ ਟਾਸ ਅਪ ਦੇ ਵਿੱਚ ਬਣੀ ਪਈ ਆ। ਉਹਨਾਂ ਦੇ ਵਿਰੋਧੀ ਨੇ ਕਾਫੀ ਜ਼ਿਆਦਾ ਜਿਹੜੇ ਇਹਨਾਂ ਨੂੰ ਹਰਾਉਣ ਦੇ ਲਈ, ਰੀ ਇਲੈਕਸ਼ਨ ਇਹਨਾਂ ਦੀ ਰੋਕਣ ਦੇ ਲਈ
ਡਾਲਰ ਇਕੱਤਰ ਕੀਤੇ ਨੇ। 57 ਮਿਲੀਅਨ ਡਾਲਰ ਉਹਨਾਂ ਨੇ ਰੀਸੈਂਟਲੀ ਜਿਹੜਾ ਆ ਫੰਡ ਰੇਜ਼ਿੰਗ ਕੀਤੇ ਸੀਗੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਆਂਕੜਿਆਂ ਦਾ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹਾਲ ਦੀ ਘੜੀ ਰਿਪਬਲਿਕਨਸ ਦੇ ਹੱਕ ਦੇ ਵਿੱਚ ਆ, ਅਤੇ ਨੋਮੀਨੇਸ਼ਨ ਜਿਹੜੀ ਆ ਉਹ ਕਨਫਰਮੇਸ਼ਨ ਦੇ ਵਿੱਚ ਜਲਦ ਹੀ ਜਿਹੜੀ ਉਹ ਬਦਲ ਸਕਦੀ ਆ। ਅੱਜ ਅਖੀਰਲਾ ਦਿਨ ਹੈਗਾ ਜਿਸ ਦੇ ਵਿੱਚ ਸੈਨੇਟਰਸ ਦੇ ਸਿੱਧੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੇ ਲਈ ਬੈਠੇ ਰਹਿਣਗੇ, ਅਤੇ ਉਹ ਹੁਣ ਕੱਲ੍ਹ ਨੂੰ ਜਿਹੜਾ ਚੌਥਾ ਦਿਨ ਅਖੀਰਲਾ ਦਿਨ ਹੋਣਾ ਆ ਇਸ ਕਨਫਰਮੇਸ਼ਨ ਹੀਅਰਿੰਗਸ ਦੇ ਲਈ, ਉਸ ਦੇ ਵਿੱਚ ਵੱਖ-ਵੱਖ ਆਪਣੇ ਜਿਹੜੇ ਗਵਾਹ ਆਪੋ ਆਪਣੇ ਜਿਹੜੇ ਟੈਸਟੀਫਾਈ ਕਰਨ ਦੇ ਲਈ ਲੋਕ ਜਿਹੜੇ ਇਹਨਾਂ ਦੇ ਕੋਈ ਹੱਕ ਦੇ ਵਿੱਚ ਅਤੇ ਕੋਈ ਜਿਹੜੇ ਅਗੇਂਸਟ ਆ ਉਹਨਾਂ ਨੂੰ ਸੱਦਿਆ ਜਾਊਗਾ, ਉਹਨਾਂ ਦੇ ਵਿਚਾਰ ਜਿਹੜੇ ਉਹ ਸੁਣੇ ਜਾਣਗੇ। ਇਹ ਸਾਰੀਆਂ ਹੀਅਰਿੰਗਸ ਤੋਂ ਬਾਅਦ ਦੇ ਵਿੱਚ ਕਿਸੇ ਦਾ ਕੋਈ ਮਨ ਬਦਲਦਾ ਆ ਜਾਂ ਨਹੀਂ ਬਦਲਦਾ, ਇਹ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਵੈਸੇ ਹਰਜੋਤ ਸਿੰਘ ਜੀ ਆਪਾਂ ਬੀਤੀਆਂ ਜਿਹੜੀਆਂ ਕਨਫਰਮੇਸ਼ਨ ਹੀਅਰਿੰਗਸ ਉਹਨਾਂ ਤੋਂ ਦੇਖ ਕੇ ਤੇ ਹੀ ਦੇਖਿਆ ਜਾ ਰਿਹਾ ਆ ਵੀ ਤਕਰੀਬਨ ਸਾਰਿਆਂ ਨੇ ਪਾਰਟੀ ਲਾਈਨ ਦੇ ਮੁਤਾਬਕ ਹੀ ਜਿਹੜੀਆਂ ਆ ਆਪਣੀਆਂ ਸੈਨੇਟ ਦੇ ਵਿੱਚ ਕਨਫਰਮੇਸ਼ਨ ਦੇ ਲਈ ਵੋਟ ਪਾਈਆਂ ਆ। ਇਸ ਵਾਰ ਆਪਾਂ ਦੇਖਿਆ ਵੀ ਸਿਰਫ 2 ਜਿਹੜੀਆਂ ਰਿਪਬਲਿਕਨ ਔਰਤਾਂ ਜਿਹੜੀਆਂ ਆ ਉਹਨਾਂ ਨੇ ਲਾਸਟ ਟਰਮ ਦੇ ਜਿਹੜੇ ਅਖੀਰ ਦੇ ਵਿੱਚ ਜਾ ਕੇ ਇਸ ਦੀ ਹੀਅਰਿੰਗ ਕਰਨ ਦੇ ਲਈ ਉਸ ਦੇ ਕਰਕੇ ਜਿਹੜੀ ਕਨਫਰਮੇਸ਼ਨ ਦੇ ਖਿਲਾਫ ਜਿਹੜੀ ਉਹ ਵੋਟ ਪਾਈ ਆ। ਪਰ ਉਹਨਾਂ ਦੋਵਾਂ ਦੇ ਪਰੇ ਜਾਣ ਦੇ ਬਾਵਜੂਦ ਵੀ ਰਿਪਬਲਿਕਨਸ ਦੇ ਕੋਲ ਜਿਹੜੀ ਮੈਜੋਰਟੀ ਆ, ਸਿੰਪਲ ਮੈਜੋਰਟੀ ਜਿਹੜੀ ਆ ਉਹ ਸੈਨੇਟ ਦੇ ਵਿੱਚ ਮੌਜੂਦ ਹੈਗੀ ਆ, ਜਿਹੜੀ ਕਿ ਜੱਜ ਬੈਰਟ ਨੂੰ ਸੁਪਰੀਮ ਕੋਰਟ ਦੇ ਜਸਟਿਸ ਬੈਰਟ ਦੇ ਵਿੱਚ ਤਬਦੀਲ ਕਰ ਸਕਦੀ ਆ। ਜੀ, ਸੋ ਬਿਲਕੁਲ ਹਜੇ ਤੱਕ ਦੀਆਂ ਜਿੰਨੀਆਂ ਵੀ ਜੇ ਹੀਅਰਿੰਗ ਦੇਖਦੇ ਜਾਈਏ, ਤੀਜਾ ਦਿਨ ਜਿਹੜਾ ਚੱਲ ਰਿਹਾ ਹੈਗਾ ਕੁਐਸਚਨਸ, ਅਤੇ ਉਹਦੇ ਸੰਬੰਧ ਦੇ ਵਿੱਚ ਲੱਗਦਾ ਹੈ ਵੀ ਜੱਜ ਜਿਹੜੀ ਐਮੀ ਬੈਰਟ ਆ ਉਹਨਾਂ ਦੀ ਨੋਮੀਨੇਸ਼ਨ ਹੋ ਸਕਦੀ ਹੈਗੀ ਆ। ਪਰ ਇੱਕ ਗੱਲ ਵੀ ਸਾਹਮਣੇ ਆਈ ਆ, ਉਹਨਾਂ ਨੇ ਠੋਕ ਵਜਾ ਕੇ ਕਹੀ ਆ ਵੀ ਠੀਕ ਆ, ਮੈਂ ਧਾਰਮਿਕ ਹੈਗੀ ਆ, ਕੈਥੋਲਿਕ ਹਾਂ, ਅਤੇ ਮੈਂ ਆਪਣੀ ਲਾਈਫ ਨੂੰ ਚੂਜ਼ ਕੀਤਾ ਹੈਗਾ ਵੀ ਮੈਂ ਵੱਡੀ ਫੈਮਿਲੀ ਰੱਖਾਂ ਅਤੇ ਨਾਲ ਦੀ ਨਾਲ ਮੇਰੀ ਪ੍ਰੋਫੈਸ਼ਨਲ ਲਾਈਫ ਵੀ ਜਿਹੜੀ ਉਸੇ ਤਰ੍ਹਾਂ ਚੱਲਦੀ ਰਹੇ। ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਦੇ ਜਾਈਏ, ਜਸਟਿਸ ਐਮੀ ਬੈਰਟ ਦੇ 7 ਬੱਚੇ ਆ, ਜਿਹਦੇ ਵਿੱਚ 5 ਉਹਨਾਂ ਦੇ ਆਪਣੇ ਆ ਅਤੇ 2 ਉਹਨਾਂ ਨੇ ਹੇਤੀ ਜਿਹੜਾ ਮੁਲਕ ਆ ਉੱਥੋਂ ਅਡੋਪਟ ਕੀਤੇ ਹੋਏ ਹੈਗੇ। ਸੋ ਬਹੁਤ ਵੱਡੀ ਫੈਮਿਲੀ ਆ, ਅਤੇ ਪ੍ਰੈਕਟਿਸ ਕਰਦੇ ਪੂਰੇ ਆਪਣੇ ਧਰਮ ਦੀ, ਅਤੇ ਨਾਲ ਦੀ ਨਾਲ ਜਿਹੜੇ ਆਪਣੇ ਸਕੂਲ ਦੇ ਵਿੱਚ ਜਾਂ ਬੱਚਿਆਂ ਨੂੰ ਲੈ ਕੇ ਜਾਣਾ, ਸਾਰਾ ਕੁਛ ਕਹਿੰਦੇ ਵੀ ਮੈਂ ਖੁਦ ਹੀ ਕਰਦੀ ਹੈਗੀ ਹਾਂ। ਸੋ ਸੈਨੇਟਰਸ ਇਹ ਹੁਣ ਐਕਨੋਲੇਜ ਕਰ ਰਹੇ ਆ ਆਲਮੋਸਟ ਵੀ ਜਿਹੜੀ ਜਸਟਿਸ ਬੈਰਟ ਆ, ਉਹ ਲੱਗਦਾ ਆ ਵੀ ਲਾਈਕਲੀ ਆ ਵੀ ਉਹਨਾਂ ਦੀ ਕਨਫਰਮੇਸ਼ਨ ਹੋ ਜਾਊਗੀ। ਇਹਦੇ ਸੰਬੰਧ ਦੇ ਵਿੱਚ ਅੱਜ ਕੁਛ ਕੁ ਹੋਰ ਜਿਹੜੇ ਆ ਲੋਕ ਆ, ਵਿਟਨੈਸਸ ਆ, ਉਹਨਾਂ ਨੂੰ ਜਿਹੜਾ ਵੀਰਵਾਰ ਨੂੰ ਜਿਹੜੀ ਹੋਣੀ ਹੈਗੀ ਆ ਹੀਅਰਿੰਗ, ਉਹਦੇ ਵਿੱਚ ਬੁਲਾਇਆ ਜਾ ਸਕਦਾ, ਜਿਹਦੇ ਵਿੱਚ ਰੈਂਡਲ ਨੋਇਲ ਚੀਫ ਆਫ ਅਮਰੀਕਨ ਬਾਰ ਐਸੋਸੀਏਸ਼ਨ ਸਟੈਂਡਿੰਗ ਕਮੇਟੀ ਦੇ ਆ, ਪਮੇਲਾ ਰੋਬਰਟਸ ਮੈਂਬਰ ਹੈਗੇ ਅਮਰੀਕਨ ਬਾਰ ਐਸੋਸੀਏਸ਼ਨ ਸਟੈਂਡਿੰਗ ਕਮੇਟੀ ਦੇ, ਅਤੇ ਇਸੇ ਤਰ੍ਹਾਂ ਰਿਟਾਇਰਡ ਜੱਜ ਥੋਮਸ ਗ੍ਰਿਫਿਥ ਜਿਹੜੇ US ਕੋਰਟ ਆਫ ਅਪੀਲਸ ਦੇ ਆ, DC ਸਰਕਟ ਕੋਰਟ ਦੇ, ਸਾਈ ਕ੍ਰਿਸ਼ਨਾ ਪ੍ਰਕਾਸ਼ ਇਹ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ, ਅਮਾਂਦਾ ਰੋ ਵਾਇਰੀ ਜਿਹੜੇ ਆ ਇਹਨਾਂ ਨੇ ਕਲਰਕ ਕੀਤਾ ਸੀ ਜੱਜ ਬੈਰਟ ਦੇ ਅੰਡਰ 7 ਸਰਕਟ ਕੋਰਟ ਦੇ ਵਿੱਚ, ਅਤੇ ਲੌਰਾ ਵੋਲਕ ਇਹ ਇੱਕ ਜਿਹੜੀ ਪਹਿਲੀ ਬਲਾਈਂਡ ਵੂਮਨ ਕਲਰਕ ਹੈਗੀ ਆ ਸੁਪਰੀਮ ਕੋਰਟ, ਅਤੇ ਫਾਰਮਰ ਸਟੂਡੈਂਟ ਆ ਇਹ ਜੱਜ ਬੈਰਟ ਦੀ। ਸੋ ਇਹ ਜਿਹੜੇ ਵਿਟਨੈਸਸ ਆ ਇਹ ਵੀਰਵਾਰ ਨੂੰ ਬੁਲਾਏ ਜਾਣਗੇ। ਜੀ, ਅੱਜ ਜਿਹੜਾ ਜੱਜ ਐਮੀ ਬੈਰਟ ਨੂੰ ਪੁੱਛਿਆ ਗਿਆ ਕਿ ਕੀ ਇੱਕ ਰਾਸ਼ਟਰਪਤੀ ਦੇ ਕੋਲ ਅਧਿਕਾਰ ਹੈਗਾ ਆ ਵੀ ਕੀ ਉਹ ਆਪਣੇ ਆਪ ਨੂੰ ਖੁਦ ਨੂੰ ਪਾਰਡਨ ਜਿਹੜਾ ਉਹ ਕਰ ਸਕਦੇ ਆ। ਉਹਨਾਂ ਨੇ ਇਹ ਜਿਹੜਾ ਆਖਿਆ ਵੀ ਨੋ ਵਨ ਇਜ਼ ਅਬਵ ਦਾ ਲਾ, ਪਰ ਇਸ ਵਿਸ਼ੇਸ਼ ਗੱਲ ਦੇ ਉੱਤੇ ਟਿੱਪਣੀ ਕਰਨ ਤੋਂ ਉਹਨਾਂ ਨੇ ਇਨਕਾਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਕੀ ਪ੍ਰੈਜ਼ੀਡੈਂਟ ਖੁਦ ਨੂੰ ਪਾਰਡਨ ਜਿਹੜਾ ਉਹ ਕਰ ਸਕਦੇ ਆ ਕਿ ਨਹੀਂ। ਆਲਰੇਡੀ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ, ਜਿਹੜਾ ਵੀ ਕੋਈ ਰਾਸ਼ਟਰਪਤੀ ਜਿਹੜਾ ਹੁੰਦਾ ਆ, ਉਹ ਆਪਣੇ ਜਿਹੜੇ ਨਜ਼ਦੀਕੀਆਂ ਨੂੰ ਵੀ ਅਤੇ ਕਈ ਹੋਰ ਕੇਸਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਆ ਉਹ ਮਾਫ ਕਰ ਦਿੰਦੇ ਆ। ਸੋ ਅਜਿਹੀਆਂ ਚੀਜ਼ਾਂ ਸਾਰੇ ਹੀ ਰਾਸ਼ਟਰਪਤੀ ਜਿਹੜੇ ਉਹ ਕਰਦੇ ਆਏ ਨੇ। ਸੋ ਪਰ ਇਸ ਚੀਜ਼ ਨੂੰ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਮੂਹਰੇ ਜਿਹੜਾ ਚੈਲੰਜ ਆਉਂਦਾ ਆ ਜਾਂ ਨਹੀਂ ਆਉਂਦਾ ਹੈਗਾ, ਵੀ ਜੇ ਕੋਈ ਅਜਿਹੀ ਘਟਨਾ ਜਿਹੜੀ ਆ ਉਹ ਵਾਪਰਦੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਸੋ ਅਫੋਰਡੇਬਲ ਕੇਅਰ ਐਕਟ ਦੇ ਉੱਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ
ਵੀ ਇਸ ਨੂੰ ਲੈ ਕੇ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਕੁਛ ਜਿਹੜਾ ਉਹ ਨਹੀਂ ਦੱਸ ਰਹੇ ਵੀ ਇਹਨੂੰ ਵਾਪਸ ਲੈਣਗੇ, ਉਸ ਦੇ ਹੱਕ 'ਚ ਵੋਟ ਪਾਉਣਗੇ ਜਾਂ ਉਸ ਦੇ ਹੱਕ 'ਚ ਜਾਂ ਉਸ ਦੇ ਅਗੇਂਸਟ ਰੂਲਿੰਗ ਜਿਹੜੀ ਆ ਉਹ ਕਰਨਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ, ਪਰ ਇਹ 1.5 ਕੁ ਦਿਨ ਹੋਰ ਹੈਗਾ ਆ। ਸੋ ਇਹ ਜਿਹੜੀ ਪੂਰੀ ਰੌਲਾ ਰੱਪਾ ਜਿਹੜਾ ਉਹ ਚੱਲਣਾ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਹਾਂ ਵੀ ਸੈਨੇਟ ਦੇ ਵਿੱਚ ਜਿਹੜੀ ਵੋਟਿੰਗ ਆ ਉਹ ਕਿਸ ਹਿਸਾਬ ਦੇ ਨਾਲ ਅਤੇ ਕਦੋਂ ਜਿਹੜੀ ਆ ਉਹ ਰੱਖੀ ਜਾਂਦੀ ਹੈਗੀ ਆ। ਜੀ, ਇਸੇ ਤਰ੍ਹਾਂ ਜਿਹੜੇ ਨਿਊ ਜਰਸੀ ਦੇ ਸੈਨੇਟਰ ਕੋਰੀ ਬੁਕਰ ਆ, ਉਹਨਾਂ ਨੇ ਵੀ ਜਿਹੜਾ ਡਾਇਰੈਕਟ ਕੁਐਸਚਨ ਜਿਹੜਾ ਆ ਜੱਜ ਬੈਰਟ ਨੂੰ ਪੁੱਛਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਉਹ ਜਿਹੜੇ ਵਾਈਟ ਸੁਪਰਾਮੇਸੀ ਆ ਉਹਨੂੰ ਕੰਡੈਮ ਨਹੀਂ ਕਰਦੇ, ਅਤੇ ਨਾਲ ਦੀ ਨਾਲ ਜੇ ਉਹ ਹਾਰ ਜਾਂਦੇ ਆ ਅਤੇ ਉਹਦੇ ਸੰਬੰਧ ਦੇ ਵਿੱਚ ਪੀਸਫੁਲ ਟਰਾਂਸਫਰ ਆਫ ਪਾਵਰ ਹੋਣ ਲਈ ਉਹ ਕਮਿਟ ਨਹੀਂ ਕਰਦੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਕੁਐਸਚਨ ਦੇ ਵਿੱਚ ਮੈਨੂੰ ਪੁੱਲ ਕਰ ਰਹੇ ਆ, ਇਹ ਪੋਲੀਟੀਕਲ ਕੰਟਰੋਵਰਸੀ ਆ ਰਾਈਟ ਨਾਓ, ਵੀ ਮੈਂ ਇਹ ਤੋਂ ਜਿਹੜਾ ਆ ਬਾਹਰ ਹੀ ਰਹਿਣਾ ਚਾਹੁੰਦੀ ਆ, ਪਰ ਜਿਹੜੀ ਵਾਈਟ ਸੁਪਰਮੇਸੀ ਆ ਉਸ ਨੂੰ ਮੈਂ ਜਿਹੜਾ ਕੰਡਮ ਕਰਦੀ ਹੈਗੀ ਆ। ਜੀ, ਆਈ ਡੋਂਟ ਨੋ ਇਹ ਕਿਉਂ ਕਹਿ ਰਹੇ ਆ ਵੀ ਪੋਲੀਟੀਕਲ ਆ, ਪਰ ਟ੍ਰਾਂਜੀਸ਼ਨ ਆਫ ਪਾਵਰ ਪੀਸਫੁਲ ਹੋਣੀ ਚਾਹੀਦੀ। ਇਹ ਤਾਂ ਅਧਿਕਾਰ ਖੇਤਰ ਦੇ ਵਿੱਚ ਆਈ ਥਿੰਕ ਸਾਰਿਆਂ ਦੇ ਹੀ ਜਿਹੜਾ ਉਹ ਆਉਣਾ ਚਾਹੀਦਾ ਵੀ ਉਹਦੇ ਨੇ ਕਿਹਾ ਵੀ ਬਿਲਕੁਲ ਸਾਡੀ ਹਿਸਟਰੀ 'ਚ ਹਮੇਸ਼ਾ ਹੀ ਟ੍ਰਾਂਸਫਰ ਆਫ ਪਾਵਰ ਹੁੰਦੀ ਰਹੀ ਹੈਗੀ ਆ। ਸੋ ਇਹ ਨਾ ਹੋਵੇ ਪਹਿਲੀ ਦੀ ਕੁਛ ਜਿਹੜਾ ਆ ਕੋਈ ਡਿਫਰੈਂਟ ਦੇਖਣ ਨੂੰ ਮਿਲੇ, ਪਰ ਅਜੇ ਤਾਂ ਉਹ ਤਾਂ ਆ ਵੀ ਜੇ ਜੋ ਬਾਈਡਨ ਜਿੱਦਾਂ ਆ, ਅਜੇ ਤਾਂ ਇਹ ਵੀ ਕੋਈ ਕਨਫਰਮ ਥੋੜ੍ਹੀ ਆ ਵੀ ਜੋ ਬਾਈਡਨ ਨੇ ਜਿੱਤਣਾ ਨੋ ਡਾਊਟ ਜਿਹੜਾ ਉਸ ਦੇ ਹੱਕ ਦੇ ਵਿੱਚ ਪੋਲਸ ਜਿਹੜੀਆਂ ਉਹ ਆ ਰਹੀਆਂ ਆ, ਉਹ ਪਿਛਲੀ ਦੀ ਵੀ ਬੀਬੀ ਹਿਲਰੀ ਕਲਿੰਟਨ ਦੇ ਹੱਕ ਦੇ ਵਿੱਚ ਆ ਰਹੀਆਂ ਸੀਗੀਆਂ, ਪਰ ਉਹ ਪੋਲਸ ਹੀ ਕਿਤੇ ਨਾ ਕਿਤੇ ਉਹਦੇ ਲਈ ਪੈਰ 'ਤੇ ਕੁਹਾੜੇ ਵਾਲੀ ਗੱਲ ਬਣੀ। ਉਹ ਉਹਨਾਂ ਸਟੇਟਸ ਦੇ ਵਿੱਚ ਗਈ ਨਹੀਂ ਜਿੱਥੇ ਕਲੋਜ਼ ਕੰਟੈਸਟ ਜਿਹੜਾ ਉਹ ਹੋ ਸਕਦਾ ਸੀ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਜਿਹੜੇ ਆਇਓਵਾ ਦੇ ਵਿੱਚ ਕੈਂਪੇਨ ਕਰਨ ਦੇ ਲਈ ਪਹੁੰਚੇ ਆ। ਪਿਛਲੀ ਵਾਰੀ ਇਹ ਸੂਬੇ ਨੂੰ ਬਹੁਤ ਆਸਾਨੀ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਹਿਲਰੀ ਕਲਿੰਟਨ ਦੇ ਕੋਲੋਂ ਜਿਹੜਾ ਉਹ ਜਿੱਤਿਆ ਸੀਗਾ, ਪਰ ਜਿਹੜੇ ਕੁਝ ਆંકੜੇ ਆ ਉਹ ਇਸ ਤਰੀਕੇ ਨਾਲ ਦਿਖਾ ਰਹੇ ਆ ਵੀ ਸ਼ਾਇਦ ਆਇਓਵਾ ਦੇ ਵਿੱਚ ਜਿਹੜਾ ਉਲਟ ਫੇਰ ਜਾਂ ਇਹਨਾਂ ਦੇ ਜਾਂ ਜੋ ਬਾਈਡਨ ਇਹਨਾਂ ਦੇ ਲਾਗੇ ਛਾਗੇ ਜਿਹੜਾ ਉਹ ਆ ਰਿਹਾ ਆ। ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਉਹ ਇੱਕ ਰੈਲੀ ਕਰਨ ਦੇ ਲਈ ਉੱਥੇ ਪਹੁੰਚ ਰਹੇ ਆ। ਸੋ ਉੱਥੋਂ ਦੇ ਜਿਹੜਾ ਡੈਸਮੋਇਨਜ਼ ਇੰਟਰਨੈਸ਼ਨਲ ਏਅਰਪੋਰਟ ਹੈਗਾ ਆ, ਉੱਥੇ ਉਹਨਾਂ ਨੇ ਇੱਕ ਰੈਲੀ ਜਿਹੜੀ ਆ ਉਹ ਕਰਨੀ ਆ। ਸੋ ਇਹ ਹਫਤੇ ਦੇ ਵਿੱਚ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਉਹ ਜਾ ਰਹੇ ਨੇ। ਕੱਲ੍ਹ ਨੂੰ ਉੱਦਾਂ ਜਿਹੜਾ ਇਹਨਾਂ ਦਾ ਦੋਨਾਂ ਹੀ ਕੈਂਡੀਡੇਟਸ ਦਾ ਡਿਬੇਟ ਹੋਣਾ ਸੀ। ਡਿਬੇਟ ਦੇ ਵਿੱਚੋਂ ਰਾਸ਼ਟਰਪਤੀ ਟਰੰਪ ਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਸੀਗੇ ਵੀ ਕਹਿੰਦੇ ਵੀ ਮੈਂ ਨਹੀਂ ਵਰਚੁਅਲ ਡਿਬੇਟ ਦੇ ਵਿੱਚ ਹਿੱਸਾ ਲੈਣਾ, ਉਹ ਵੇਸਟ ਆਫ ਟਾਈਮ ਹੈਗਾ ਆ। ਪਰ ਉਸ ਤੋਂ ਅਗਲੇ ਹਫਤੇ ਵਾਲਾ ਜਿਹੜਾ ਡਿਬੇਟ ਆ ਉਹ ਉਸੇ ਮਿੱਥੇ ਸਮੇਂ ਅਨੁਸਾਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਉੱਦਾਂ ਜੇ ਦੇਖਿਆ ਜਾਵੇ ਆਇਓਵਾ ਦੇ ਜਿਹੜੇ ਗਾਈਡਲਾਈਨਸ ਦੇ ਮੁਤਾਬਕ ਜਿਹੜੀਆਂ ਸੋਸ਼ਲ ਗੈਦਰਿੰਗਸ ਆ ਉਹ 25 ਬੰਦਿਆਂ ਤੱਕ ਲਿਮਿਟਡ ਹੈਗੀਆਂ ਆ, ਅਤੇ ਹੁਣ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਇਹਨਾਂ ਦੇ ਇਸ ਜ਼ੋਨ ਨੂੰ ਯੈਲੋ ਜ਼ੋਨ ਕਰਾਰ ਦੇ ਕੇ ਫਿਰ ਇੱਥੇ ਜਿਹੜੀ ਆ ਰੈਲੀ ਉਹ ਕਰਵਾਈ ਜਾ ਰਹੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ। 2016 ਦੇ ਵਿੱਚ ਜਿੱਦਾਂ ਆਪਾਂ ਦੱਸਿਆ 9% ਪੁਆਇੰਟ ਦੇ ਨਾਲ ਆਸਾਨੀ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉੱਥੇ ਇਹ ਜਿੱਤੇ ਸੀਗੇ। ਅਤੇ ਇੱਕ ਵਾਸ਼ਿੰਗਟਨ ਪੋਸਟ ਦੀ ਜਿਹੜੀ ਪੋਲ ਆ ਉਸ ਦੇ ਵਿੱਚ ਤਾਂ ਇਸ ਸਾਲ ਦੇ ਵਿੱਚ ਬਾਈਡਨ ਨੂੰ ਜਿਹੜਾ ਲੀਡ ਕਰਦੇ ਹੋਏ ਦਿਖਾਇਆ ਗਿਆ ਆ 2% ਪੁਆਇੰਟ ਦੇ ਨਾਲ। ਸੋ ਆਈ ਥਿੰਕ ਰਾਸ਼ਟਰਪਤੀ ਟਰੰਪ ਕੋਈ ਚਾਂਸ ਜਿਹੜਾ ਆ ਉੱਥੇ ਨਹੀਂ ਲੈਣਾ ਚਾਹੁੰਦੇ, ਇਸ ਲਈ ਉਹ ਖੁਦ ਰੈਲੀ ਕਰਨ ਦੇ ਲਈ ਉੱਥੇ ਪਹੁੰਚ ਰਹੇ ਆ। ਉੱਧਰ ਮਿਸ਼ੀਗਨ ਦੇ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਜਿਹੜੇ ਆ ਉਹ ਆਪਣੀ ਰੈਲੀ ਕਰਨ ਦੇ ਲਈ ਜਾ ਰਹੇ ਆ। ਇੱਥੇ ਵੀ ਜਿਹੜਾ ਜੋ ਬਾਈਡਨ ਆ ਉਹ ਥੋੜ੍ਹਾ ਜਿਹਾ ਅੱਗੇ 7 ਪੁਆਇੰਟ ਦੇ ਨਾਲ ਜਿਹੜਾ ਉਹ ਅੱਗੇ ਇਸ ਵਾਰੀ ਉਸ ਨੂੰ ਦਿਖਾਇਆ ਜਾ ਰਿਹਾ ਹੈਗਾ ਆ। ਜੀ ਬਿਲਕੁਲ, ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਫਲੋਰੀਡਾ ਦੇ ਵਿੱਚ ਕੁਐਸਚਨਸ ਵੀ ਲੈਣਗੇ, ਜਿਹੜੀ ਟਾਊਨ ਹਾਲ ਮੀਟਿੰਗ ਆ, ਅਤੇ ਇਸ ਨੂੰ CNBC MSNBC ਨੈਟਵਰਕ 'ਤੇ ਉੱਤੇ ਜਿਹੜਾ ਬਰੋਡਕਾਸਟ ਵੀ ਕੀਤਾ ਜਾਊਗਾ। ਸਵਾਨਾ ਗੁਦਰੀ ਜਿਹੜੇ ਆ ਉਹ ਇਹਨਾਂ ਦੇ ਵਿੱਚ ਜਰਨਲਿਸਟ ਇੱਕ ਤਰ੍ਹਾਂ ਦੇ ਨਾਲ ਹੋਸਟ ਕਰ ਰਹੇ ਹੈਗੇ ਆ ਫਲੋਰੀਡਾ ਦੇ ਵਿੱਚ। ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹਨਾਂ ਨੂੰ ਹੋਸਟ ਕਰ ਰਹੇ ਹੈਗੇ ਜਾਰਜ ਸਟੈਪਨੈਪਲਸ, ਜਿਹੜੇ ਕਿ ਫਿਲਾਡੈਲਫੀਆ ਦੇ ਵਿੱਚ ਉਹਨਾਂ ਦੀ ਜਿਹੜੀ ਟਾਊਨ ਹਾਲ ਮੀਟਿੰਗ ਕਰਨਗੇ। ਅਤੇ ਦੋਨੋਂ ਹੀ ਜਿਹੜੀਆਂ ਮੀਟਿੰਗਾਂ ਆ ਆਲਮੋਸਟ ਸੇਮ ਟਾਈਮ ਦੇ ਉੱਤੇ ਹੀ 8 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਉੱਤੇ ਹੋਣਗੀਆਂ।
ਜੀ ਬਿਲਕੁਲ, ਆਮੋ ਸਾਹਮਣੇ ਜਿਹੜੀ ਟੱਕਰ ਆ ਉਹਨਾਂ ਨੇ ਜਿਹੜਾ ਟੀਵੀ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ ਕਰਨੀ ਆ। ਸੋ ਉੱਥੇ ਜਿਹੜੇ ਸਵਾਲ ਜਵਾਬ ਆ ਉਹ ਟਾਊਨ ਹਾਲਸ ਦੇ ਵਿੱਚ ਜਿਹੜੇ ਉਹ ਕਰਨਗੇ। NBC ਵਾਲੇ ਪਹਿਲੋਂ ਕਹਿੰਦੇ ਵੀ ਪਿੱਛੇ ਹਟ ਰਹੇ ਸੀਗੇ, ਪਰ ਹੁਣ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੀ ਡਾਕਟਰੀ ਟੀਮ ਆ ਉਹਨਾਂ ਦੇ ਦੁਆਰਾ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਆ ਵੀ ਰਾਸ਼ਟਰਪਤੀ ਟਰੰਪ ਕਰੋਨਾ ਵਾਇਰਸ ਤੋਂ ਇਨਫੈਕਸ਼ੀਅਸ ਨਹੀਂ ਹੈਗੇ, ਉਹਨਾਂ ਤੋਂ ਅੱਗੇ ਕਿਸੇ ਨੂੰ ਜਿਹੜਾ ਉਹ ਨਹੀਂ ਫੈਲ ਸਕਦਾ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ NBC ਵਾਲੇ ਜਿਹੜੇ ਆ ਇਸ ਟਾਊਨ ਹਾਲ ਕਰਨ ਦੇ ਲਈ ਜਿਹੜੇ ਉਹ ਮੰਨੇ ਨੇ। ਸੋ ਦੇਖਦੇ ਹਾਂ ਵੀ ਇਹਨਾਂ ਟਾਊਨ ਹਾਲਸ ਦੇ ਵਿੱਚ ਕੱਲ੍ਹ ਦੋਨੋਂ ਜਿਹੜੇ ਕੈਂਡੀਡੇਟ ਆ ਕਿੱਦਾਂ ਦੀਆਂ ਗੱਲਾਂ ਕੀ ਕੁਛ ਜਿਹੜਾ ਆ ਉਹ ਆਖਣਗੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਵਾਈਟ ਹਾਊਸ ਦੇ ਰਹਿ ਚੁੱਕੇ ਫਿਜ਼ੀਸ਼ੀਅਨ ਜਿਹੜੇ ਰੌਨੀ ਜੈਕਸਨ ਆ, ਉਹ ਕਹਿੰਦੇ ਵੀ ਮੈਨੂੰ ਪੂਰਾ ਯਕੀਨ ਆ ਵੀ ਜਿਹੜੇ ਜੋ ਬਾਈਡਨ ਆ ਉਹ ਜੇ ਇਲੈਕਟ ਹੁੰਦੇ ਆ ਪ੍ਰੈਜ਼ੀਡੈਂਟ ਐਜ਼ ਏ ਪ੍ਰੈਜ਼ੀਡੈਂਟ ਤੇ ਉਹ ਆਫਿਸ ਦੇ ਲਈ ਫਿਟ ਨਹੀਂ ਹੈਗੇ। ਸੋ ਦੱਸਦੇ ਜਾਈਏ, ਜਿਹੜੇ ਹੋਮ ਫਿਜ਼ੀਸ਼ੀਅਨ ਰੌਨੀ ਜੈਕਸਨ ਆ ਇਹ 53 ਸਾਲਾਂ ਦੇ ਆ, ਵਾਈਟ ਹਾਊਸ ਦੇ ਫਿਜ਼ੀਸ਼ੀਅਨ ਰਹੇ ਆ, ਪਰ ਰਾਈਟ ਨਾਓ ਇਹ ਕਾਂਗਰਸ ਦੇ ਲਈ ਰਨ ਕਰ ਰਹੇ ਐਜ਼ ਏ ਰਿਪਬਲਿਕਨ ਕੈਂਡੀਡੇਟ। ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਐਜ਼ ਏ ਕੈਂਡੀਡੇਟ ਨਹੀਂ ਕਹਿ ਰਿਹਾ, ਐਜ਼ ਏ ਸਿਟੀਜ਼ਨ ਇਹ ਮੈਂ ਕਹਿ ਰਿਹਾ ਵੀ ਜਿਹੜੀ ਉਹਨਾਂ ਦੀ ਹੈਲਥ ਹੈਗੀ ਆ ਏਜ ਦੇ ਹਿਸਾਬ ਨਾਲ ਵੀ ਇਹ ਬਹੁਤ ਹੀ ਜਿਹੜਾ ਕੰਮ ਹੈਗਾ ਆ ਪ੍ਰੈਜ਼ੀਡੈਂਟ ਦੇ ਆਫਿਸ ਦਾ, ਤੇ ਇਹਦੇ 'ਚ ਬਹੁਤ ਸਟ੍ਰੈਸਫੁਲ ਹੈਗਾ, ਉਹਦੇ ਹਿਸਾਬ ਨਾਲ ਵੀ ਉਹ ਫਿਟ ਨਹੀਂ ਬਹਿੰਦੇ। ਜੀ, ਇਸੇ ਤਰੀਕੇ ਨਾਲ ਪਿਛਲੀ ਵਾਰੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਹੈਲਰੀ ਕਲਿੰਟਨ ਦੇ ਖਿਲਾਫ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਆਖੀਆਂ ਸੀ ਉਹਨਾਂ ਦੇ ਪਾਰਟੀ ਵਾਲਿਆਂ ਨੇ ਵੀ, ਅਤੇ ਰਾਸ਼ਟਰਪਤੀ ਟਰੰਪ ਬਾਰੇ ਵੀ ਜਿਹੜੇ ਵਿਰੋਧੀ ਪਾਰਟੀ ਵਾਲੇ ਆ ਉਹ ਇੱਦਾਂ ਆਖਦੇ ਰਹੇ ਸੀਗੇ। ਅਤੇ ਹੁਣ ਕੋਗਨੇਟਿਵ ਟੈਸਟ ਲੈਣ ਨੂੰ ਜਿਹੜਾ ਉਹ ਕਿਹਾ ਜਾ ਰਿਹਾ ਜੋ ਬਾਈਡਨ ਨੂੰ। ਸੋ ਦੇਖਦੇ ਹਾਂ ਵੀ ਉਹ ਕੋਗਨੇਟਿਵ ਟੈਸਟ ਜਿਹੜਾ ਉਹ ਲੈਂਦੇ ਨੇ ਜਾਂ ਨਹੀਂ। ਜਿੱਦਾਂ ਤੁਸੀਂ ਦੱਸਿਆ ਵੀ ਪਹਿਲਾਂ ਫਿਜ਼ੀਸ਼ੀਅਨ ਅਤੇ ਹੁਣ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਿਹੜੇ ਜੈਕਸਨ ਨੇ ਉਹਨਾਂ ਨੇ ਹੁਣ ਇਸ ਤਰੀਕੇ ਦੀ ਜਿਹੜੀ ਚਰਚਾ ਆ ਉਸ ਨੂੰ ਛੇੜਿਆ ਆ ਜੋ ਬਾਈਡਨ ਦੇ ਖਿਲਾਫ। ਉੱਧਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਉਹ ਵੀ ਆਪਾਂ ਦੇਖ ਰਹੇ ਹਾਂ ਵੀ ਤੇਜ਼ ਦੁਬਾਰਾ ਹੋ ਰਹੀਆਂ। ਬਹੁਤ ਸਾਰੇ ਸੂਬਿਆਂ ਦੇ ਵਿੱਚ ਮੁੜ ਦੁਬਾਰਾ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਉਹ ਵਧਣੇ ਸ਼ੁਰੂ ਹੋਏ ਨੇ। ਸੋ ਇਹਤਿਆਤ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਹੈ। ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ, ਜਦੋਂ ਵੀ ਕਿਤੇ ਬਾਹਰ ਕਿਤੇ ਜਾਂਦੇ ਹੋ ਤਾਂ ਮਾਸਕ ਵਗੈਰਾ ਜਿਹੜਾ ਉਹ ਪਹਿਨ ਕੇ ਆਪਣਾ ਆਪਣੇ ਪਰਿਵਾਰ ਦੀ ਸੇਫਟੀ ਨੂੰ, ਦੂਜਿਆਂ ਦੀ ਜਿਹੜੀ ਸੇਫਟੀ ਨੂੰ ਉਹ ਮੱਦੇਨਜ਼ਰ ਰੱਖਦੇ ਹੋਏ ਇੱਦਾਂ ਦਾ ਕੰਮ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਐਵੇਂ ਬੰਦਾ ਵੀ ਉਹ ਸਾਡੇ ਵਾਲੇ ਪਾਸੇ ਕੋਈ ਨਹੀਂ ਜੀ, ਕੋਈ ਨਹੀਂ ਕਰਦਾ, ਇੱਦਾਂ ਕਰ ਰਿਹਾ ਉੱਦਾਂ ਕਰ ਰਿਹਾ। ਜਿਨ੍ਹਾਂ ਦੇ ਜੀ ਮਰੇ ਨੇ 2,11,000 2,14,000 ਤੋਂ ਵੱਧ ਅਮਰੀਕੀ ਜਿਹੜੇ ਆ ਕਰੋਨਾ ਵਾਇਰਸ ਦੇ ਕਰਕੇ ਮਰੇ ਨੇ। ਸੋ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਜਿਹੜੀ ਸਮੱਸਿਆ ਹੁੰਦੀ ਆ। ਅਜੇ ਵੀ ਲੋਕ ਇਸ ਨੂੰ ਬਹੁਤ ਲਾਈਟਲੀ ਕਈ ਵਾਰੀ ਜਿਹੜਾ ਉਹ ਲੈ ਜਾਂਦੇ ਨੇ। ਸੋ ਇੱਦਾਂ ਦੀ ਸਿਚੁਏਸ਼ਨ ਤੋਂ ਜਿਹੜਾ ਉਹ ਪਰਹੇਜ਼ ਹੀ ਰੱਖੋ। ਉੱਧਰ ਇੱਕ ਨਵੀਂ ਜਿਹੜੀ ਚਰਚਾ ਜਿਹੜੀ ਉਹ ਛਿੜ ਗਈ ਆ, ਕਹਿੰਦੇ ਵੀ ਹਰਡ ਇਮਿਊਨਿਟੀ ਜਿਹੜੀ ਆ ਉਹ ਲੈਣ ਦੇ ਲਈ ਇਸ ਵਾਇਰਸ ਨੂੰ ਫਰੀਲੀ ਜਿਹੜਾ ਆ ਨੈਚੁਰਲ ਰੇਟ ਦੇ ਉੱਤੇ ਸਪਰੈਡ ਕਰਨ ਦੇਣਾ ਚਾਹੀਦਾ ਆ। ਇਹ ਇੱਕ ਕੋਈ ਜਿਹੜੇ ਕੁਛ ਕੁ ਸਾਇੰਟਿਸਟ ਜਿਹੜੇ ਹੈਗੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਗੱਲ ਕੀਤੀ ਆ, ਅਤੇ ਵਾਈਟ ਹਾਊਸ ਵਾਲਿਆਂ ਨੇ ਕਹਿੰਦੇ ਵੀ ਇਸ ਚੀਜ਼ ਦਾ ਹੁਣ ਨੋਟਿਸ ਲਿਆ ਆ। ਅਤੇ ਕਹਿੰਦੇ ਵੀ ਜਿਹੜੇ ਬਾਕੀ ਦੇ ਉੱਦਾਂ ਸਾਇੰਟਿਸਟ ਆ ਉਹ ਇਸ ਚੀਜ਼ ਦਾ ਕੜੇ ਵਿਰੋਧ ਦੇ ਵਿੱਚ ਆ ਵੀ ਇੱਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਨਹੀਂ ਹੋਣ ਦੇਣੀ ਚਾਹੀਦੀ। ਵੀ ਹਰਡ ਇਮਿਊਨਿਟੀ ਹਾਸਲ ਕਰਨ ਦੇ ਲਈ ਇਸ ਵਾਇਰਸ ਨੂੰ ਖੁੱਲ੍ਹੇ ਜਿਹੜਾ ਆ ਉਸ ਮੈਦਾਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਛੱਡ ਦਿੱਤਾ ਜਾਵੇ ਵੀ ਜਿੱਦਾਂ ਫੈਲਦਾ ਫੈਲੇ, ਜਿੱਦਾਂ ਮਰਦੇ ਆ ਮਰਨ, ਉੱਦਾਂ ਦੀ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਹੈਲਥ ਐਂਡ ਹਿਊਮਨ ਸਰਵਿਸ ਵਾਲਿਆਂ ਨੂੰ ਇਸ ਦੇ ਬਾਰੇ ਇੱਕ ਰਿਪੋਰਟਰ ਨੇ ਜਿਹੜਾ ਉਹ ਪੁੱਛਿਆ ਸੀਗਾ, ਅਤੇ ਉਹਨਾਂ ਨੇ ਬਾਅਦ ਦੇ ਵਿੱਚ ਇਹੀ ਆਖਿਆ ਸੀਗਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਸਟ੍ਰੈਟਜੀ ਅਗਰੈਸਿਵਲੀ ਕੰਮ ਕਰ ਰਹੀ ਹੈ ਪ੍ਰੋਟੈਕਟ ਕਰਨ ਦੇ ਲਈ, ਜਿਹੜੇ ਵਨਰੇਬਲ ਆ ਜਿਨ੍ਹਾਂ ਨੂੰ ਖਤਰਾ ਹੈਗਾ ਆ, ਉਹ ਉਸੇ ਤਰੀਕੇ ਦੇ ਨਾਲ ਸਟ੍ਰੈਟਜੀ ਜਿਹੜੀ ਆ ਉਹ ਚੱਲਦੀ ਰਹੇਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਬਣਦਾ ਆ। ਆਲਰੇਡੀ 2 ਕੰਪਨੀਆਂ ਦੀਆਂ ਜਿਹੜੀਆਂ ਇਸ ਨੂੰ ਵੈਕਸੀਨ ਬਣਾਉਣ ਦੇ ਟਰਾਇਲਸ ਆ ਉਹਨਾਂ ਦੇ ਉੱਤੇ ਕੁਛ ਚਿਰ ਦੇ ਲਈ ਵਿਰਾਮ ਜਿਹੜਾ ਉਹ ਲੱਗਾ ਆ, ਕਿਉਂਕਿ ਉਹਨਾਂ ਵੈਕਸੀਨਸ ਦੇ ਕਰਕੇ ਜਿਹੜੇ ਲੋਕ ਉਹਦੇ ਉੱਤੇ ਵੈਕਸੀਨ ਜਿਹੜੀ ਟੈਸਟ ਕੀਤੀ ਜਾ ਰਹੀ ਸੀ, ਕਈਆਂ ਨੂੰ ਜਿਹੜਾ ਕੁਛ ਬਿਮਾਰੀਆਂ ਜਾਂ ਕੁਛ ਮੁਸ਼ਕਿਲਾਂ, ਸਿਹਤ ਮੁਸ਼ਕਿਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਉਸ ਦਾ ਹੁਣ ਜਾਇਜ਼ਾ ਜਿਹੜਾ ਉਹ ਲਿਆ ਜਾਊਗਾ ਵੀ ਕਿਤੇ ਵੈਕਸੀਨ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜਾਂ ਕੁਛ ਨੈਚੁਰਲ ਜਿਹੜੀ ਚੀਜ਼ ਸੀਗੀ। ਅਤੇ ਵੰਸ ਉਹ ਜਿਹੜੀ ਜਾਂਚ ਕਲੀਅਰ ਹੁੰਦੀ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਟਰਾਇਲ ਜਿਹੜੇ ਉਹ ਅੱਗੇ ਵੱਧ ਸਕਣਗੇ। ਐਲਾਈ ਲਿਲੀ ਕਾਰਪੋਰੇਸ਼ਨ ਅਤੇ ਜੌਨਸਨ ਐਂਡ ਜੌਨਸਨ ਵਾਲਿਆਂ ਦੀ ਜਿਹੜੇ ਦੋਨੋਂ ਹੀ
ਵਾਲਿਆਂ ਦੀ ਜਿਹੜੇ ਵੈਕਸੀਨ ਦੇ 3rd ਫੇਜ਼ ਦੇ ਜਿਹੜੇ ਟਰਾਇਲਸ ਆ ਉਹ ਹਾਲ ਦੀ ਘੜੀ ਜਿਹੜੇ ਉਹ ਰੁਕੇ ਪਏ ਨੇ। ਜੀ, ਅਗਲੀ ਖਬਰ ਜਿਹੜੀ ਆ ਨਿਊਯਾਰਕ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਇੱਕ ਜਿਹੜੀ ਐਮੀ ਕੂਪਰ ਨਾਮ ਦੀ ਬੀਬੀ ਸੀ, ਉਸ ਨੇ 911 ਕਾਲ ਕੀਤੀ ਸੀ ਵੀ ਜਿਹੜਾ ਇੱਕ ਕਾਲੇ ਮੂਲ ਦਾ ਨੌਜਵਾਨ ਆ ਪਾਰਕ ਦੇ ਵਿੱਚ ਉਹ ਮੈਨੂੰ ਥ੍ਰੈਟ ਕਰ ਰਿਹਾ ਹੈਗਾ ਆ। ਹੁਣ ਅੱਜ ਉਹ ਤੋਂ ਬਾਅਦ ਉਸ ਨੂੰ ਜਿਹੜਾ ਆ ਮਿਸਡਮੀਨਰ ਦੇ ਅੰਡਰ ਚਾਰਜ ਕੀਤਾ ਗਿਆ ਸੀ, ਕਿਉਂਕਿ ਉਸ ਨੇ ਇਹ ਜਿਹੜੀ ਰਿਪੋਰਟ ਆ ਉਹ ਗਲਤ ਲਿਖਾਈ ਸੀ, ਕੋਈ ਇੱਦਾਂ ਦੀ ਗੱਲਬਾਤ ਹੋਈ ਨਹੀਂ ਸੀ। ਹੁਣ ਇਹ ਵੀ ਪਤਾ ਲੱਗਾ ਵੀ ਉਸ ਨੇ ਇੱਕ ਨਹੀਂ 2 ਕਾਲ ਕੀਤੀਆਂ, ਜਿਹੜੀਆਂ ਦੂਜੀ ਕਾਲ ਦੇ ਵਿੱਚ ਵੀ ਉਸ ਨੇ ਇਹ ਕਿਹਾ ਵੀ ਜਿਹੜਾ ਅਫਰੀਕਨ ਅਮਰੀਕਨ ਮੂਲ ਦਾ ਬੰਦਾ ਹੈਗਾ ਆ ਇਹ ਮੇਰੀ ਜਿਹੜੀ ਆ ਮੂਵੀ ਬਣਾ ਰਿਹਾ ਕੈਮਰੇ ਦੇ ਉੱਤੇ, ਤੇ ਮੈਂ ਉਹਨੂੰ ਕਿਹਾ ਵੀ ਇਦਾਂ ਦਾ ਕੰਮ ਨਾ ਕਰ। ਤੇ ਜਦੋਂ ਬਾਅਦ ਦੇ ਵਿੱਚ ਪੁਲਿਸ ਵਾਲੇ ਆਏ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਚੈੱਕ ਕੀਤਾ ਤੇ ਉਸ ਨੇ ਉਸ ਟਾਈਮ ਦੇ ਉੱਤੇ ਜਿਹੜੀ ਬਣਾਉਣੀ ਬੰਦ ਕਰ ਦਿੱਤੀ, ਜਦੋਂ ਉਸ ਨੇ ਜਿਹੜਾ ਉਹਦੇ ਨਾਲ ਡੌਗ ਸੀਗਾ ਪਹਿਲਾਂ ਉਹਨੂੰ ਖੁੱਲ੍ਹਾ ਛੱਡਿਆ ਸੀ ਪਾਰਕ ਦੇ ਵਿੱਚ, ਫਿਰ ਬਾਅਦ ਦੇ ਵਿੱਚ ਜਿਹੜੀ ਆ ਉਹਨੂੰ ਰੱਸੀ ਪਾ ਲਈ। ਪਰ ਉਸ ਪਾਰਕ ਦੇ ਵਿੱਚ ਜਿਹੜਾ ਡੌਗ ਆ ਉਸ ਨੂੰ ਜਿਹੜਾ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਜਿਹੜਾ ਨਿਊਯਾਰਕ ਦੇ ਵਿੱਚ ਬਣਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਹੋਰ ਕਲਰ ਦੇ ਜਾਂ ਕਾਲੇ ਕਲਰ ਦੇ ਨੌਜਵਾਨ ਨੂੰ ਦੇਖ ਕੇ ਝੂਠੀ ਹੀ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਸੀ, ਤੇ ਇਹ ਬਾਅਦ ਦੇ ਵਿੱਚ ਵੀਡੀਓ 'ਤੇ ਵਾਇਰਲ ਹੋ ਗਈ। ਸੋ ਜਿਹੜੀ ਐਮੀ ਕੂਪਰ ਆ ਉਸ ਨੂੰ ਆਪਣੀ ਜਿਹੜੀ ਇੱਕ ਫਾਈਨਾਂਸ ਦੀ ਜੌਬ ਸੀ ਉਹ ਤੋਂ ਵੀ ਹੱਥ ਧੋਣੇ ਪਏ, ਤੇ ਮਿਸਡਮੀਨਰ ਜਿਹੜੇ ਚਾਰਜਸ ਆ ਉਹਦੇ ਉੱਤੇ ਵੀ ਜਿਹੜੇ ਲੱਗੇ। ਜੀ, ਕਹਿੰਦੇ ਵੀ ਇਨਫੈਕਟ ਇਸਨੇ 2 ਜਿੱਦਾਂ ਕਾਲਾਂ ਕੀਤੀਆਂ ਸੀ, ਪਹਿਲੀ ਇਹਦੀ ਵੈਸੇ ਹੀ ਉਹ ਆਖਿਆ ਤੇ ਦੂਜੀ ਕਾਲ ਦੇ ਵਿੱਚ ਉਸਨੇ ਇਹ ਝੂਠੀ ਚੀਜ਼ ਜਿਹੜੀ ਉਹ ਆਖੀ ਵੀ ਇਸਨੇ ਮੇਰੇ 'ਤੇ ਅਸੌਲਟ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। ਸੋ ਇੱਕ ਵਾਰੀ ਫਿਰ ਸੁਰਖੀਆਂ ਦਾ ਕੇਂਦਰ ਜਿਹੜੀ ਐਮੀ ਕੂਪਰ ਆ ਉਹ ਬਣੀ ਹੈਗੀ ਆ। ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। Bakersfield 1350 AM, KCVR Stockton Modesto 1570 AM। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਉਹ ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਆਪਣਾ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੱਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898, 559 785 9898। ਫਾਸਟ ਟਰੱਕ ਪਰਮਿਟਸ।
ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ 5592551299। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। सुनो जी, घर लैन लई हुण तो वधिया मौका नहीं मिलना। इंटरेस्ट रेट बहुत ही घट हो गए ने। पर भागवा ने कोई एहो जिहा लोन ऑफिसर तां मिले जेड़ा तसल्ली नाल सारी गल सुन के समझ के काम करवाए। तां फिर ए फड़ो कार्ड हरदीप दीवाना दा। जी हाँ, पिछले 52 सालों तो सर्विस दे रही अलामेडा मॉर्गेज कॉर्पोरेशन दे लोन ऑफिसर हरजीत टिवाणा। नवे घर दा लोन, रीफाइनेंस, कैश आउट, FHA, VA लोन, कैलिफोर्निया, इंडिया ते वाशिंगटन स्टेट दे विच होवे होम लोन या रीफाइनेंस दा काम तां हमेशा याद रखो हरजीत टिवाणा मॉर्गेज लोन ऑफिसर। एड्रेस 7555 नॉर्थ फार्म एवेन्यू, स्वीट 105, फ्रेज़नो। कॉल 5593131123 559 313 11 925 344 6785। टोल फ्री नंबर 1-800 927 0203। NMLS ID हरजीत टिवाणा 1869553। Alameda Mortgage Corporation 271623। AMC is licensed by the DBO under the CRML Act। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ, ਡੇਟਨ ਓਹਾਇਓ ਦੇ ਵਿੱਚ। ਓਹਾਇਓ ਤੋਂ ਟੈਕਸਸ ਦੇ ਪੱਕੇ ਲੋਡਸ ਵਾਸਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 55 ਸੈਂਟ ਪਰ ਮਾਈਲ ਦਿੱਤੇ ਜਾਣਗੇ। ਲੋਡ ਡਰਾਈ ਫਰੇਟ ਦੇ ਹੋਣਗੇ। ਐਮਰਜੈਂਸੀ ਯਾਰਡ ਵਿੱਚ ਰਹਿਣ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਮਨਜੀਤ ਸਿੰਘ ਸੰਧੂ 937 875 8771 937875 8771। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਸਰੋਤਿਓ ਕੁਛ ਕੁ ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਦੁਨੀਆ ਦੇ ਵਿੱਚ ਲੋਕ ਅਰਦਾਸਾਂ ਕਰਦੇ ਆ ਵੀ ਸਾਡੇ ਬੱਚਾ ਹੋਵੇ। ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਬੱਚੇ ਤੋਂ ਵਾਂਝੇ ਰਹਿ ਜਾਂਦੇ ਆ। ਇੱਕ ਖਬਰ ਨਿਊਯਾਰਕ ਤੋਂ ਬੜੀ ਬੁਰੀ ਆ ਰਹੀ ਆ। ਇੰਡੀਅਨ ਮੂਲ ਦੀ ਇਹ ਜਿਹੜੀ ਬੀਬੀ ਹੈਗੀ ਆ, ਇਸ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਆਪਣੇ ਘਰ ਦੇ ਵਿੱਚ ਹੀ ਬਾਥਰੂਮ 'ਚ ਤੇ ਬੱਚੇ ਨੂੰ ਵਿੰਡੋ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ। ਰਿਚਮੰਡ ਹਿੱਲ ਨਿਊਯਾਰਕ ਦਾ ਜਿਹੜਾ ਏਰੀਆ ਹੈਗਾ ਆ,
ਉੱਥੇ ਸਾਵਿਤਾ ਡੂਕਰਾਮ ਨਾਮ ਦੀ ਇਹ ਇੰਡੀਅਨ ਮੂਲ ਦੀ ਜਿਹੜੀ ਲੇਡੀ ਆ 23 ਸਾਲਾਂ ਦੀ, ਇਸ ਨੂੰ ਹੁਣ ਜਿਹੜਾ ਆ ਅਸੌਲਟ ਰੈਕਲੈਸ ਅਸੌਲਟ ਆਫ ਏ ਚਾਈਲਡ ਐਂਡੇਂਜਰਿੰਗ ਦਾ ਵੈਲਫੇਅਰ ਆਫ ਏ ਚਾਈਲਡ ਉਹਦੇ ਅੰਡਰ ਜਿਹੜਾ ਆ ਚਾਰਜ ਕੀਤਾ ਗਿਆ ਆ। ਅਤੇ ਜਦੋਂ ਪੁਲਿਸ ਵਾਲਿਆਂ ਨੇ ਇਸ ਲੇਡੀ ਨੂੰ ਪੁੱਛਿਆ, ਉਹ ਕਹਿੰਦੀ ਵੀ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਮੇਰੇ ਜਿਹੜਾ ਬੱਚਾ ਬਾਥਰੂਮ 'ਚ ਹੋਇਆ ਅਤੇ ਉਹ ਤੋਂ ਬਾਅਦ ਮੈਂ ਵਿੰਡੋ ਤੋਂ ਬਾਹਰ ਸਿੱਟ ਦਿੱਤਾ ਅਤੇ ਮੁੜ ਕੇ ਮੈਂ ਸੌ ਗਈ। ਪਰ ਗੁਆਂਢੀਆਂ ਨੇ ਜਿਹੜੀ ਆ ਜਦੋਂ ਆਵਾਜ਼ਾਂ ਸੁਣੀਆਂ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਅਤੇ ਪੁਲਿਸ ਵਾਲੇ ਜਿਹੜੇ ਆ ਉਸ ਬੱਚੇ ਨੂੰ ਫਿਰ ਚੱਕ ਕੇ ਜਿਹੜੇ ਹੋਸਪਿਟਲ ਲੈ ਗਏ। ਸੋ ਉਹਦੀ ਕੰਡੀਸ਼ਨ ਤਾਂ ਨਹੀਂ ਹਜੇ ਪਤਾ, ਪਰ ਇਸ ਜਿਹੜੀ ਲੇਡੀ ਆ ਉਸ ਨੂੰ ਜਿਹੜਾ ਆ ਹੁਣ ਚਾਰਜ ਕੀਤਾ ਗਿਆ। ਦੇਖੋ 23 ਸਾਲਾਂ ਦੀ ਇਹ ਜਿਹੜੀ ਬੀਬੀ ਆ, ਇਸ ਨੇ ਇੰਨਾ ਜਿਹੜਾ ਘਿਨਾਉਣਾ ਕੰਮ ਉਹ ਕੀਤਾ। ਜੀ, USPS ਦੇ ਉੱਤੇ ਅਕਸਰ ਦੋਸ਼ ਲੱਗਦੇ ਨੇ ਵੀ ਤੁਹਾਡੀਆਂ ਇਹ ਮੇਲਸ ਗਵਾ ਦਿੰਦੇ ਨੇ, ਅਤੇ ਇਸ ਵਾਰ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਬੈਲਟਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਚਰਚਾ ਦਾ ਕੇਂਦਰ ਜਿਹੜੇ ਉਹ ਬਣੇ ਰਹੇ ਨੇ। ਕੁਛ ਜਿਹੜੇ ਸਪੈਸ਼ਲ ਏਜੰਟਸ ਜੁੜੇ ਸੀਗੇ USPS ਦੇ ਨਾਲ, ਉਹਨਾਂ ਨੇ ਦੇਖਿਆ ਵੀ ਕਈ ਸਾਰੀਆਂ ਅਨਡਿਲੀਵਰਡ ਮੇਲ ਜਿਹੜੀਆਂ ਕਿਸੇ ਨੇ ਟਰੈਸ਼ ਬੈਗ 'ਚ ਇਕੱਠੀਆਂ ਕਰਕੇ ਕਰਬ ਦੇ ਉੱਤੇ ਸਾਈਡ ਦੇ ਉੱਤੇ ਜਿਹੜੀਆਂ ਆਪਣੇ ਘਰ ਦੇ ਬਾਹਰ ਰੱਖੀਆਂ ਸੀ ਪੈਨਸਿਲਵੇਨੀਆ ਦੇ ਵਿੱਚ। ਸੋ ਉਹਨਾਂ ਦੇ ਦੁਆਰਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਲੱਭੀਆਂ ਜਾ ਰਹੀਆਂ। ਆਫਿਸ ਆਫ ਇੰਸਪੈਕਟਰ ਜਨਰਲ ਦੇ ਏਜੰਟਸ ਜਿਹੜੇ ਸੀਗੇ, ਉਹਨਾਂ ਨੇ ਇਹ ਐਤਵਾਰ ਨੂੰ ਇੱਕ ਇੰਪਲੋਈ ਦੇ ਘਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਸੀਗਾ। ਸੋ ਉਹਦਾ ਨਾਮ ਤਾਂ ਅਜੇ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਜਾਰੀ ਨਹੀਂ ਕੀਤਾ, ਅਤੇ ਪਰ ਕਹਿੰਦੇ ਵੀ ਉਸ ਨੂੰ ਹੁਣ ਨੌਨ ਡਿਊਟੀ ਅਤੇ ਨੌਨ ਪੇ ਸਟੇਟਸ ਦੇ ਉੱਤੇ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ USPS ਦੇ ਕੁੱਲ 6.25 ਲੱਖ ਤੋਂ ਵੱਧ 6,30,000 ਦੇ ਤਕਰੀਬਨ ਇੰਪਲੋਈਜ਼ ਜਿਹੜੇ ਉਹ ਹੈਗੇ ਨੇ। ਚਲੋ ਬਹੁਤ ਸਾਰੇ ਲੋਕ ਤਕਰੀਬਨ ਬਹੁਤਾਤ ਦੇ ਵਿੱਚ ਤਾਂ ਮਿਹਨਤੀ ਜਿਹੜੇ ਲੋਕ ਹੈਗੇ ਨੇ, ਪਰ ਕੁਛ ਅਜਿਹੇ ਨਿਕੰਮੇ ਲੋਕ ਵੀ ਵਿੱਚ ਜਿਹੜੇ ਉਹ ਆ ਜਾਂਦੇ ਨੇ, ਜਿਸ ਕਰਕੇ ਇਹ ਜਿਹੜੀ ਸਿਚੁਏਸ਼ਨ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ। ਅਤੇ ਤਾਂ ਹੀ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ USPS ਦੇ ਉੱਤੇ ਕਿਤੇ ਨਾ ਕਿਤੇ ਨਿਸ਼ਾਨਾ ਜਿਹੜਾ ਉਹ ਲਾਈ ਰੱਖਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਵੈਸਟ ਕੋਸਟ ਜੇ USA ਦੀ ਗੱਲ ਕਰਦੇ ਜਾਈਏ, ਜਿਹੜਾ ਹੁਣ ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਗਰਮੀ ਅਤੇ ਗਸਟੀ ਵਿੰਡਸ ਜਿਹੜੀਆਂ ਆਉਣੀਆਂ ਹੈਗੀਆਂ ਆ। ਐਰੀਜ਼ੋਨਾ ਦੇ ਵਿੱਚ ਤਾਂ ਕਹਿੰਦੇ ਵੀ ਟੈਂਪਰੇਚਰ ਕਾਫੀ ਹਾਈ ਹੈਗਾ। 144 ਦਿਨ ਹੋ ਗਏ ਆ ਐਰੀਜ਼ੋਨਾ ਦੇ ਵਿੱਚ ਲਗਾਤਾਰ ਜਦੋਂ 100 ਡਿਗਰੀ ਤੋਂ ਵੱਧ ਜਿਹੜਾ ਆ ਟੈਂਪਰੇਚਰ ਰਿਹਾ ਹੈਗਾ ਆ। ਇਸੇ ਤਰ੍ਹਾਂ ਲਾਸ ਵੈਗਸ ਦੇ ਵਿੱਚ 176 ਦਿਨ ਹੋ ਗਏ ਆ, ਉੱਥੇ ਇੱਕ ਬੂੰਦ ਵੀ ਜਿਹੜਾ ਆ ਮੀਂਹ ਦਾ ਨਹੀਂ ਪਿਆ। ਸੋ ਕੈਲੀਫੋਰਨੀਆ ਨੇ ਅੱਜ ਵਾਰਨਿੰਗ ਇਸ਼ੂ ਕੀਤੀ ਆ ਵੀ ਕੁਛ ਜਿਹੜੇ ਸ਼ਹਿਰ ਆ ਜਾਂ ਕੁਛ ਏਰੀਏਜ਼ ਹੈਗੇ ਆ, ਉਹਨਾਂ ਦੇ ਵਿੱਚ ਬਿਜਲੀ ਕੱਟ ਹੋ ਸਕਦੀ ਹੈਗੀ ਆ। ਅੱਜ ਬੁੱਧਵਾਰ ਸਵੇਰ ਤੋਂ ਲੈ ਕੇ ਫਰਾਈਡੇ ਜਿਹੜਾ ਸ਼ੁੱਕਰਵਾਰ ਸ਼ਾਮ ਤੱਕ ਇਹ ਐਡਵਾਈਜ਼ਰੀ ਜਿਹੜੀ ਆ ਜਾਰੀ ਰਹੂਗੀ, ਕਿਉਂਕਿ ਜਿਹੜੇ PG&E ਵਾਲੇ ਆ ਉਹ ਡਰਦੇ ਵੀ ਬਹੁਤ ਆ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਕਈ ਵਾਰੀ ਜਿਹੜੀ ਆ ਅੱਗ ਲੱਗਣ ਦਾ ਕਾਰਨ PG&E ਜਿਹੜੀ ਇਲੈਕਟ੍ਰਿਕ ਕੰਪਨੀ ਆ ਉਹ ਹੀ ਬਣੀ ਹੈਗੀ ਆ। ਅਤੇ ਕੈਲੀਫੋਰਨੀਆ ਦੇ ਵਿੱਚ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਅੱਗ ਨੇ ਕਾਫੀ ਤਬਾਹੀ ਜਿਹੜੀ ਮਚਾਈ ਹੈਗੀ ਆ। ਸੋ ਉਸ ਨੂੰ ਦੇਖਦੇ ਹੋਏ PG&E ਨੇ ਅੱਜ ਐਡਵਾਈਜ਼ਰੀ ਜਾਰੀ ਕਰਤੀ ਆ ਵੀ ਕੈਲੀਫੋਰਨੀਆ ਦੇ ਕੁਛ ਹਿੱਸਿਆਂ ਦੇ ਵਿੱਚ ਬਿਜਲੀ ਜਾ ਸਕਦੀ ਆ, ਕਿਉਂਕਿ ਹਵਾਵਾਂ ਬਹੁਤ ਤੇਜ਼ ਆ। ਜੇ ਗਰਮੀ ਹੋਈ ਤਾਂ ਉਹਦੇ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਆ। ਜੀ ਬਿਲਕੁਲ। ਸੋ ਸਾਰੇ ਜਾਣੇ ਜਿਹੜਾ ਉਹ ਜ਼ਰੂਰ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਤਾਂ ਨਹੀਂ ਕਿਤੇ ਜਿਹੜੀ ਆ ਉਹ ਬਿਜਲੀ ਜਿਹੜੀ ਉਹ ਜਾ ਸਕਦੀ ਹੈਗੀ। ਸੋ ਕਾਫੀ ਖੁਸ਼ਕ ਹਵਾਵਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਉਹ ਆਉਣੀਆਂ ਆ। ਸੋ ਤਕਰੀਬਨ 54,000 ਲੋਕਾਂ ਦਾ ਕਸਟਮਰਸ ਦਾ ਜਿਹੜਾ ਇੱਥੇ 24 ਵੱਖ-ਵੱਖ ਕਾਊਂਟੀਜ਼ ਦੇ ਵਿੱਚ ਇਹਨਾਂ ਨੇ ਇੱਥੇ ਬਿਜਲੀ ਜਿਹੜੀ ਉਹ ਬੰਦ ਕਰਨੀ ਹੈਗੀ ਆ। ਵੈਦਰ ਵਿੰਡ ਇਵੈਂਟ ਦੇ ਕਰਕੇ ਇਹ ਸ਼ਟ ਆਫ ਜਿਹੜਾ ਆ ਉਹ ਸੋਚ ਰਹੇ ਆ ਵੀ ਉੱਥੇ ਜਿਹੜਾ ਉਹ ਹੋ ਸਕਦਾ ਆ। ਸੋ ਇਹ ਜਿਹੜਾ ਜ਼ਰੂਰ ਕਿਰਪਾ ਕਰਕੇ ਸਾਰੇ ਜਾਣੇ ਵਿਸ਼ੇਸ਼ ਤੌਰ 'ਤੇ ਧਿਆਨ ਜਿਹੜਾ ਉਹ ਦੇਣ। ਸੋ 24 ਕਾਊਂਟੀਜ਼ ਦੇ ਵਿੱਚ 54,000 ਤੋਂ ਵੱਧ ਜਿਹੜੇ ਲੋਕ ਨੇ ਉਹ ਇਸ ਦਾ ਸ਼ਿਕਾਰ ਹੋ ਸਕਦੇ ਨੇ। ਅਲਾਮੀਡਾ, ਐਮਾਡੋਰ, ਬਿਊਟ, ਕੈਲਾਵਰਸ, ਕੰਟਰਾ ਕੋਸਟਾ, ਅਲਡੋਰਾਡੋ, ਹੰਬੋਲਟ, ਲੇਕ, ਮੋਨਰੇ, ਨਾਪਾ, ਨਵਾਡਾ, ਪਲੇਸਰ, ਪਲੋਮਸ, ਸੈਨ ਮਟੇਓ, ਸੈਂਟਾ ਕਲਾਰਾ, ਸੈਂਟਾ ਕਰੂਜ਼,
ਸ਼ਾਸਤਾ, ਸਿਆਰਾ, ਸੋਲਾਨੋ, ਸਨੋਮਾ, ਟਿਹਾਮਾ, ਟ੍ਰਿੰਟੀ, ਯੋਲੋ ਅਤੇ ਯੂਬਾ, ਇਹਨਾਂ ਕਾਊਂਟੀਜ਼ ਦੇ ਵਿੱਚ ਥੋੜ੍ਹੇ ਲੋਕ ਜਿਹੜੇ ਆ ਉਹ ਇਸ ਸ਼ਟਡਾਊਨ ਦੇ ਕਰਕੇ ਉਹਨਾਂ ਦੀ ਬਿਜਲੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਇਹ ਜ਼ਰੂਰ ਸਾਰੇ ਜਣੇ ਧਿਆਨ ਦੇ ਵਿੱਚ ਰੱਖਣ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕੈਲੀਫੋਰਨੀਆ ਦੇ 40 ਮਿਲੀਅਨ ਲੋਕ ਜਿਹੜੇ ਆ ਬਹੁਤ ਜਿਹੜੇ ਅਪਸੈਟ ਹੈਗੇ ਆ, ਕਹਿੰਦੇ ਵੀ ਦੇ ਆਰ ਸਿਕ ਆਫ ਬੀਇੰਗ ਇਗਨੋਰਡ। ਇਕੱਲੇ ਕੈਲੀਫੋਰਨੀਆ ਦੇ ਨਹੀਂ, ਹੋਰ ਵੀ ਕੁਛ ਸਟੇਟਾਂ ਜਿਹੜੀਆਂ ਆ ਉੱਥੇ ਕੋਈ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਉਹਦਾ ਕੋਈ ਅਸਰ ਹੀ ਨਹੀਂ ਪੈਂਦਾ ਹੈਗਾ। ਕੈਲੀਫੋਰਨੀਆ ਵਾਲੇ ਤਾਂ ਕਹਿੰਦੇ ਅਸੀਂ 40 ਮਿਲੀਅਨ ਲੋਕ ਹੈਗੇ ਕੈਲੀਫੋਰਨੀਆ ਦੀ, ਵਰਲਡ ਦੀ 5th ਲਾਰਜੈਸਟ ਇਕੋਨਮੀ ਹੈਗੀ ਆ, ਪਰ ਸਾਡੀਆਂ ਵੋਟਾਂ ਦਾ ਜਿਹੜੀ ਨੈਸ਼ਨਲ ਗਵਰਨਮੈਂਟ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਜਿਹੜੀ ਇਲੈਕਸ਼ਨ ਹੋਣੀ ਉਹਦਾ ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਜਿਹੜੇ ਡੈਮੋਕਰੇਟਸ ਆ ਉਹ ਗਰਾਂਟਡ ਲੈ ਰਹੇ ਆ ਵੀ ਹਾਂ ਸਾਨੂੰ ਤਾਂ ਸਟੇਟ ਹੈ ਕੈਲੀਫੋਰਨੀਆ, ਇਹ ਸਾਡੇ ਕੋਲ ਹੀ ਆਣੀ ਆ, ਤੇ ਜਿੰਨੇ ਵੀ ਇਲੈਕਟਰਲ ਜਿਹੜੇ ਹੈਗੇ ਆ ਉਹ ਸਾਰੇ ਡੈਮੋਕਰੇਟ ਹੋਣੇ ਆ। ਜਿਹੜੇ ਰਿਪਬਲਿਕਨ ਆ ਉਹ ਜਰਾ ਵੀ ਜ਼ੋਰ ਨਹੀਂ ਲਾਉਂਦੇ ਵੀ ਇਹ ਸਾਡੇ ਵੱਲ ਨਹੀਂ ਆ ਸਕਦੀ। ਸੋ ਇਸ ਤਰ੍ਹਾਂ ਜੇ ਤੁਸੀਂ ਦੇਖੋ ਵੀ ਪਿਛਲੇ ਦਿਨਾਂ ਦੇ ਦੌਰਾਨ ਕੋਈ ਬਾਹਲਾ ਇੱਥੇ ਜਿਹੜਾ ਰੌਲਾ ਰੱਪਾ ਨਹੀਂ ਹੈਗਾ। ਜੇ ਤੁਸੀਂ ਆਪਣੇ ਦੋਸਤ ਜਾਂ ਰਿਸ਼ਤੇਦਾਰ ਜਾਂ ਮਿੱਤਰ ਉਹਨਾਂ ਨੂੰ ਕਾਲ ਕਰਕੇ ਦੇਖੋ ਜਿਹੜੀਆਂ ਮਿਡਵੈਸਟ ਦੀਆਂ ਸਟੇਟਸ ਆ, ਵੀ ਉੱਥੇ ਕਿੱਦਾਂ ਜਿਹੜਾ ਆ ਹਰ ਮਿੰਟ ਬਾਅਦ ਕੋਈ ਐਡਵਰਟਾਈਜ਼ਮੈਂਟ, ਕੋਈ ਬੋਰਡ, ਕੋਈ ਕੁਛ, ਕਿੰਨਾ ਜ਼ੋਰ ਲੱਗਾ। ਈਵਨ ਅਸੀਂ ਇਹ ਵੀ ਦੇਖਦੇ ਹਾਂ ਹੁਣ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਰੈਲੀਜ਼ ਹੋ ਰਹੀਆਂ ਆ ਜਾਂ ਟਾਊਨ ਹਾਲ ਮੀਟਿੰਗਸ ਹੋ ਰਹੀਆਂ ਜਾਂ ਕੁਛ, ਉਹ ਸਿਰਫ ਉਹਨਾਂ ਸਟੇਟਾਂ ਦੇ ਉੱਤੇ ਜ਼ੋਰ ਆ ਵੀ ਜਿਹੜੀਆਂ ਡਿਸਾਈਡਿੰਗ ਫੈਕਟਰ ਬਣਦੀਆਂ। ਸੋ ਇਹਨੂੰ ਲੈ ਕੇ ਕੈਲੀਫੋਰਨੀਆ ਵਾਲੇ ਕਾਫੀ ਅਪਸੈਟ ਆ ਤੇ ਕਹਿੰਦੇ ਵੀ ਜਿਹੜਾ ਸਿਸਟਮ ਹੈਗਾ ਆ ਵੋਟਿੰਗ ਦਾ, ਇਲੈਕਟਰਲ ਕਾਲਜ ਦਾ, ਇਹ ਫੇਅਰ ਨਹੀਂ ਹੈਗਾ, ਇਹ ਬਿਲਕੁਲ ਗਲਤ ਹੈਗਾ ਆ। ਆਪਾਂ ਪਿਛਲੀ ਇਲੈਕਸ਼ਨ 'ਚ ਵੀ ਦੇਖਿਆ ਸੀ, ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਉਹ ਇਲੈਕਸ਼ਨ ਜਿੱਤ ਗਏ ਸੀ, ਪਰ ਓਵਰਆਲ ਜਿਹੜੀ ਜੇ ਇਲੈਕਸ਼ਨ ਟੋਟਲ ਦੇਖਿਆ ਜਾਵੇ ਤਾਂ ਹਿਲਰੀ ਕਲਿੰਟਨ ਜਿਹੜੀ ਸੀ ਉਹਨਾਂ ਦੀਆਂ ਵੋਟਸ ਜ਼ਿਆਦਾ ਸੀਗੀਆਂ ਪੂਰੀਆਂ ਜੇ ਕਾਊਂਟ ਕੀਤੀਆਂ ਜਾਣ। ਸੋ ਇਹ ਜਿਹੜਾ ਸਿਸਟਮ ਆ ਇਸ ਨੂੰ ਵੀ ਕਹਿੰਦੇ ਵੀ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ, ਪਰ ਚੇਂਜ ਕੌਣ ਕਰੂਗਾ? ਜਿਹੜੇ ਉਹੀ ਸੈਨੇਟਰ, ਉਹੀ ਕਾਂਗਰਸਮੈਨ ਜਿਨ੍ਹਾਂ 'ਤੇ ਕੋਈ ਟਰਮ ਲਿਮਿਟ ਨਹੀਂ ਹੈਗੀ, 50-50 ਸਾਲਾਂ ਤੋਂ 40-40 ਸਾਲਾਂ ਤੋਂ ਉੱਥੇ ਬੈਠੇ ਹੈਗੇ ਆ, ਤੇ ਜਦੋਂ ਤੱਕ ਜਾਂ ਕਿਸੇ ਦੀ ਡੈਥ ਨਹੀਂ ਹੋ ਜਾਂਦੀ ਤਦ ਤੱਕ ਉਹ ਛੱਡਣ ਨੂੰ ਰਾਜੀ ਨਹੀਂ ਹੁੰਦੇ ਹੈਗੇ। ਜੀ ਵਾਹਦ ਕੁਛ ਕੁ ਸੂਬੇ ਹੈਗੇ ਨੇ ਜਿਹੜੇ ਇਲੈਕਟਰਲ ਕਾਲਜ ਦੀਆਂ ਸੀਟਾਂ ਦੀ ਵੰਡ ਕਰਦੇ ਨੇ, ਨਹੀਂ ਤਾਂ ਜਿਹੜਾ ਕਿਸੇ ਸੂਬੇ ਦੇ ਵਿੱਚ ਜਿਹਨੇ ਇਲੈਕਟਰਲ ਕਾਲਜ ਦੀਆਂ ਸੀਟਾਂ ਦੀ ਮੈਜੋਰਟੀ ਹੁੰਦੀ ਹੈ ਉਹ ਬਾਕੀ ਵੀ ਉਹਨਾਂ ਦੇ ਹੀ ਜਿਹੜੀ ਕਹਿ ਲਓ ਵੀ ਪਾਰਟੀ ਦੇ ਨਾਲ ਜੁੜ ਕੇ ਜਿਹੜੀਆਂ ਚਲੇ ਜਾਂਦੀਆਂ ਨੇ। ਕੁਛ ਕੁ ਸੂਬਿਆਂ ਦੇ ਵਿੱਚ ਜਿੰਨੇ ਇਲੈਕਟਰਲ ਵੋਟਾਂ ਜਿੱਤੀਆਂ ਨੇ, ਸੀਟਾਂ ਜਿੱਤੀਆਂ ਨੇ, ਉਹਦੀਆਂ ਜਿਹੜੀਆਂ ਡਿਵਾਈਡ ਕੀਤੀਆਂ ਜਾਂਦੀਆਂ ਨੇ। ਜੇ ਨਹੀਂ ਤਾਂ ਐਟਲੀਸਟ ਇੱਦਾਂ ਜਿਹੜਾ ਉਹ ਕਰਨ ਵੀ ਫਿਰ ਲੋਕਾਂ ਨੂੰ, ਦੋਨਾਂ ਹੀ ਪਾਰਟੀਆਂ ਨੂੰ ਹੋਊਗਾ ਵੀ ਜਿੱਥੇ ਜਿਹੜੀ ਸੀਟ ਜਿੱਤੀ ਜਾ ਸਕਦੀ ਆ ਐਟਲੀਸਟ ਜਿੱਤਣ, ਜਾਂ ਫਿਰ ਜਿਹੜੀ ਪਾਪੂਲਰ ਵੋਟ ਦੇ ਉੱਤੇ ਜਿਹੜਾ ਇਸ ਨੂੰ ਕਰਨਾ ਚਾਹੀਦਾ ਆ। ਇਹ ਮੰਗ ਤਾਂ ਬੜੇ ਚਿਰ ਤੋਂ, ਕਈ ਦਹਾਕਿਆਂ ਤੋਂ ਜਿਹੜੀ ਇਹ ਚੱਲਦੀ ਆ ਰਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਾਰਟੀ ਆਪਣੇ ਏਜੰਡੇ ਦੇ ਉੱਤੇ ਇਸ ਨੂੰ ਜਿਹੜਾ ਉਹ ਲੈ ਕੇ ਆਉਂਦੀ ਆ ਕਿ ਨਹੀਂ। ਪਰ ਉਹਨਾਂ ਦੋਨਾਂ ਨੂੰ ਹੀ ਪਤਾ ਵੀ ਇਹਨਾਂ ਦੇ ਵਿੱਚ ਫਾਇਦਾ ਜਿਹੜਾ ਉਹਨਾਂ ਦੋਨਾਂ ਦਾ ਹੀ ਕਿਤੇ ਨਾ ਕਿਤੇ ਹੋ ਜਾਂਦਾ ਆ। ਜਦੋਂ ਜਿੱਤ ਹੁੰਦੀ ਆ ਤਾਂ ਉਦੋਂ ਇਸ ਨੂੰ ਗੁੱਡ ਕਹਿੰਦੇ ਆ, ਅਤੇ ਜਦੋਂ ਹਾਰ ਜਾਂਦੇ ਆ ਤਾਂ ਉਦੋਂ ਇਸ ਨੂੰ ਫਿਰ ਉਹ ਬੈਡ ਵੀ ਜਿਹੜਾ ਉਹ ਆਖ ਦਿੰਦੇ ਨੇ, ਇਸ ਨੂੰ ਨੁਕਸਾਨਦੇਹ ਵੀ ਦੱਸਦੇ ਨੇ। ਅਗਲੀ ਜਿਹੜੀ ਜੀ ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਆਪਣੀ ਸਿਵਿਕ ਡਿਊਟੀ ਜਿਹੜੀ ਆ ਨਿਭਾ ਰਹੇ ਹੈਗੇ ਆ, ਰੋਲ ਮਾਡਲ ਬਣ ਰਹੇ ਆ ਆਪਣੇ ਬੱਚਿਆਂ ਦੇ ਲਈ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾਉਂਦੇ ਰਹਿਣ। ਪਰ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਸੇਮ ਵੋਟਰ ਦੀ ਕੀਮਤ ਇੱਕ ਜਗ੍ਹਾ ਜਿਹੜੀ ਜ਼ਿਆਦਾ ਆ ਅਤੇ ਦੂਜੀ ਜਗ੍ਹਾ ਜਿਹੜੀ ਕੀਮਤ ਆ ਉਹਦੀ ਹੈ ਹੀ ਨਹੀਂ ਹੈ। ਪਰ ਜਿੰਨੇ ਸਾਡੇ ਸਰੋਤੇ ਆ ਪਲੀਜ਼ ਜਿਹੜੇ ਠੀਕ ਆ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਕੈਲੀਫੋਰਨੀਆ ਨੇ ਮੈਟਰ ਨਹੀਂ ਕਰਨਾ ਵਾਲਾ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਡੈਮੋਕਰੇਟ ਦੇ ਹੱਕ ਵਿੱਚ ਜਾਣੀ ਆ। ਪਰ ਬਹੁਤ ਸਾਰੀਆਂ ਲੋਕਲ ਇਲੈਕਸ਼ਨਸ ਹੈਗੀਆਂ, ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਹੈਗੀਆਂ ਜਿਹੜੀਆਂ ਤੁਹਾਨੂੰ ਡਾਇਰੈਕਟਲੀ ਇਫੈਕਟ ਕਰਨੀਆਂ ਹੈਗੀਆਂ। ਕਈਆਂ ਦੇ ਉੱਤੇ ਟੈਕਸ ਲੱਗਣਾ ਹੈਗਾ ਆ। ਕਈ ਲੋਕਲ ਤੁਹਾਡੀਆਂ ਇਲੈਕਸ਼ਨਸ ਜਿਹਦੇ ਵਿੱਚ ਸਿਟੀ ਕੌਂਸਲ ਆ, ਮੇਅਰ ਹੈਗੇ ਆ, ਸਕੂਲ ਬੋਰਡ ਹੈਗੇ ਆ, ਉਹ ਜਿਹੜਾ ਆ ਬਹੁਤ ਮੈਟਰ ਕਰਦਾ ਹੈਗਾ। ਸੋ ਪਲੀਜ਼ ਉਹਨਾਂ ਦੇ ਉੱਤੇ ਵੀ ਜ਼ਰੂਰ ਪੂਰਾ ਜ਼ੋਰ ਸ਼ੋਰ ਲਾ ਕੇ ਜਿਹੜਾ ਆ ਆਪਣੀ ਪੂਰੀ ਤਰ੍ਹਾਂ ਧਿਆਨ ਦੇ ਨਾਲ ਪੜ੍ਹ ਕੇ, ਆਪਾਂ ਵੀ ਤੁਹਾਨੂੰ ਦੱਸਦੇ ਰਹਿੰਦੇ ਆ ਕਿਸੇ ਤਰ੍ਹਾਂ ਬਾਇਸਡ ਹੋਣ ਤੋਂ ਬਿਨਾਂ, ਤੁਸੀਂ ਡਿਸਾਈਡ ਕਰਨਾ ਆਪਣੇ ਆਪ ਦੇ ਵਿੱਚ ਕਿਹੜੀ ਜਿਹੜੀ ਆ ਪ੍ਰੋਪੋਜੀਸ਼ਨ ਉਹਦੇ ਹੱਕ ਦੇ ਵਿੱਚ ਤੁਸੀਂ ਵੋਟ ਪਾਣੀ ਆ, ਜਾਂ ਕਿਹੜਾ ਕੈਂਡੀਡੇਟ ਤੁਹਾਡਾ ਸਕੂਲ ਬੋਰਡ ਦਾ ਜਾਂ ਮੇਅਰ ਦਾ ਜਾਂ ਲੋਕਲ ਅਸੈਂਬਲੀਮੈਨ ਹੈਗਾ, ਲੋਕਲ ਸਟੇਟ ਦਾ ਕਾਂਗਰਸਮੈਨ ਹੈਗਾ, ਉਹਨੂੰ ਵੋਟ ਪਾਣੀ ਹੈਗੀ ਆ। ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਮੇਂ ਦੇ ਵਿੱਚ
ਜੇ ਪੰਜਾਬੀ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਇੱਕ ਤਾਂ ਲੋਕਾਂ ਨੂੰ ਆਪਾਂ ਵਧਾਈਆਂ ਦਿੰਦੇ ਹਾਂ, ਆਪਣੇ ਸਾਰੇ ਜਿੰਨੇ ਸਰੋਤੇ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਜਿਹੜੇ ਬੈਲਟ ਬਾਕਸ ਆ ਉਹਨਾਂ ਦੇ ਉੱਤੇ ਪੰਜਾਬੀ ਤੇ ਵੀ ਲਿਖਿਆ ਗਿਆ ਵੀ ਜੀ ਆਪਣੀ ਵੋਟ ਇਸ ਬੈਲਟ ਬਾਕਸ ਦੇ ਵਿੱਚ ਪਾਓ। ਹੁਣ ਦੇਖੋ ਵੀ ਜਿੱਥੋਂ ਆਪਾਂ ਆਏ ਆ ਉੱਥੇ ਲੋਕ ਪੰਜਾਬੀ ਤੋਂ ਭੱਜ ਰਹੇ ਹੈਗੇ ਆ, ਇੰਗਲਿਸ਼ ਵੱਲ ਨੂੰ ਜਾ ਰਿਹਾ, ਤੇ ਆਪਾਂ ਜਿੱਥੇ ਹੈਗੇ ਆ ਕੈਲੀਫੋਰਨੀਆ 'ਚ ਵੀ ਹੁਣ ਪੰਜਾਬੀ 'ਚ ਤੁਸੀਂ ਦੇਖਿਆ ਹੋਣਾ ਫੇਸਬੁੱਕ ਦੇ ਉੱਤੇ ਕਿੰਨੇ ਆ ਉਹ ਪਿਕਚਰਸ ਘੁੰਮ ਰਹੀਆਂ। ਸੋ ਜਕਾਰਾ ਮੂਵਮੈਂਟ ਵਾਲਿਆਂ ਨੇ ਕੰਮ ਕੀਤਾ, ਬਹੁਤ ਹੀ ਉਹ ਵਧਾਈ ਦੇ ਪਾਤਰ ਆ। ਸੋ ਇੱਦਾਂ ਦੇ ਇੱਥੇ ਦੇ ਜੰਮੇ ਬੱਚੇ ਆ ਜਿਹੜਾ ਵਧੀਆ ਕੰਮ ਕਰ ਰਹੇ ਹੈਗੇ ਆ। ਸੋ ਇਹ ਜ਼ਰੂਰ ਸਾਨੂੰ ਪਾਰਟੀਸਪੇਟ ਜ਼ਰੂਰ ਕਰਨਾ ਚਾਹੀਦਾ ਹੈਗਾ ਆ, ਅਤੇ ਜਦੋਂ ਆਪਾਂ ਪਾਰਟੀਸਪੇਟ ਨਹੀਂ ਕਰਦੇ ਉਹ ਬਹੁਤ ਹੀ ਮਾੜੀ ਗੱਲ ਹੁੰਦੀ ਆ। ਮੈਂ ਕੱਲ੍ਹ ਦੀ ਗੱਲ ਕਰਦਾ ਰਾਜਕਨਵੀਰ ਸਿੰਘ ਜੀ, ਪਈ ਫ੍ਰਿਜ਼ਨੋ ਦੇ ਵਿੱਚ ਇੱਕ ਸਕੂਲ ਜਿਹੜਾ ਡਿਸਟ੍ਰਿਕਟ ਹੈਗਾ ਉਹਦੀ ਪਾਪੂਲੇਸ਼ਨ 15% ਸਟੂਡੈਂਟਸ ਦੀ ਪੰਜਾਬੀ ਆ, ਅਤੇ ਸਕੂਲ ਬੋਰਡ ਦੀ ਉੱਥੇ ਮੀਟਿੰਗ ਸੀ, ਅਤੇ ਸਕੂਲ ਬੋਰਡ ਦੀ ਮੀਟਿੰਗ ਦੇ ਵਿੱਚ ਇੱਕ ਵੀ ਪੰਜਾਬੀ ਪੇਰੈਂਟ ਇੱਕ ਵੀ ਪੰਜਾਬੀ ਸਟੂਡੈਂਟ ਨਹੀਂ ਗਿਆ। ਦੇਖੋ ਕਿੱਡੀ ਮਾੜੀ ਗੱਲ ਆ। ਫਿਰ ਆਪਾਂ ਕਹਿੰਦੇ ਆ ਵੀ ਜੀ ਅਸੀਂ ਸਾਡੇ ਬੱਚੇ ਪੜ੍ਹਦੇ ਨਹੀਂ ਜਾਂ ਅਸੀਂ ਪਾਰਟੀਸਪੇਟ ਕਾਹਤੇ ਨਹੀਂ ਕਰਨਾ। ਹੁਣ 15% ਪਾਪੂਲੇਸ਼ਨ ਹੋਵੇ ਤੁਹਾਡੀ ਇੱਕ ਸਕੂਲ ਬੋਰਡ ਜਿਹੜੇ ਸਕੂਲ ਡਿਸਟ੍ਰਿਕਟ ਦੇ ਵਿੱਚ, ਅਤੇ ਤੁਹਾਡਾ ਇੱਕ ਵੀ ਜਿਹੜਾ ਬੱਚਾ ਜਾਂ ਇੱਕ ਵੀ ਪੇਰੈਂਟ ਉੱਥੇ ਨਾ ਜਾਵੇ, ਕਿਉਂਕਿ ਕਿੱਡਾ ਵੱਡਾ ਇਸ਼ੂ ਅੱਜ ਵੀ ਅਸੀਂ ਬੱਚਿਆਂ ਨੂੰ ਸਕੂਲੇ ਭੇਜੀਏ ਜਾਂ ਘਰੋਂ ਪੜ੍ਹਾਈਏ, ਠੀਕ ਹੈ ਕਿ ਨਹੀਂ। ਸੋ ਇਸ ਇਸ਼ੂ ਹੈਲਥ ਇਸ਼ੂ ਆ, ਇਹਦੇ ਉੱਤੇ ਕਿਨ ਜਾ ਕੇ ਗੱਲ ਕਰਨੀ ਆ, ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ। ਆਪਾਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਆ, ਨਹੀਂ ਤਾਂ ਫਿਰ ਬਾਅਦ 'ਚ ਆਪਾਂ ਕਹਿੰਦੇ ਵੀ ਸਾਡੇ ਬੱਚੇ ਹੁਣ ਗੱਲ ਨਹੀਂ ਸੁਣਦੇ ਜਾਂ ਬੱਚੇ ਸਾਡੇ ਜਿਹੜੀ ਚੰਗੀ ਐਜੂਕੇਸ਼ਨ ਨਹੀਂ ਲੈਂਦੇ ਹੈਗੇ। ਇਹ ਜਿਹੜੀ ਆ ਮੈਨੂੰ ਵੀ ਬੜੀ ਹੈਰਾਨੀ ਹੋਈ ਆ ਵੀ ਕੱਲ੍ਹ ਫ੍ਰਿਜ਼ਨੋ ਦੇ ਵਿੱਚ 15% ਪਾਪੂਲੇਸ਼ਨ ਜਿੱਥੇ ਹੈਗੀ ਆ ਸਕੂਲ ਦੇ, ਉੱਥੇ ਇੱਕ ਵੀ ਪੇਰੈਂਟ ਇੱਕ ਵੀ ਬੱਚਾ ਜਿਹੜਾ ਆ ਉਸ ਸਕੂਲ ਬੋਰਡ ਦੀ ਮੀਟਿੰਗ ਵਿੱਚ ਨਹੀਂ ਗਿਆ, ਤਾਂ ਕਿ ਕੋਈ ਨਾ ਕੋਈ ਜਿਹੜਾ ਕੁਐਸਚਨ ਆ ਸਕੂਲ ਬੋਰਡ ਨੂੰ ਰੱਖ ਸਕੇ। ਜੀ ਬਿਲਕੁਲ, ਜਾਂ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਜਿਹੜੇ ਉਹ ਲੈ ਸਕਣ। ਇਹ ਅੰਗੇਜਮੈਂਟ ਦੇ ਵਿੱਚ ਜ਼ਰੂਰ ਜਿਹੜਾ ਉਹ ਚਾਹੀਦਾ ਆ, ਇਸ ਦੇ ਵਿੱਚ ਜ਼ਰੂਰ ਆਪਾਂ ਨੂੰ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ ਆਪਣੇ ਬੱਚਿਆਂ ਨਾਲ ਵੀ, ਅਤੇ ਇਹਨਾਂ ਦੇ ਨਾਲ ਜਿਹੜੇ ਪਾਲਿਸੀ ਬਣਾਉਣ ਵਾਲੇ ਆ ਉਹਨਾਂ ਦੇ ਨਾਲ ਵੀ। ਅੱਜ ਫੇਸਬੁੱਕ ਨੇ ਇੱਕ ਹੋਰ ਨਵਾਂ ਫੈਸਲਾ ਜਿਹੜਾ ਉਹ ਲਿਆ। ਉਹ ਕਹਿੰਦੇ ਆ ਵੀ ਜਿਹੜੀਆਂ ਐਂਟੀ ਵੈਕਸੀਨੇਸ਼ਨ ਐਡਸ ਹੈਗੀਆਂ ਆ ਉਹਨਾਂ ਨੂੰ ਵੀ ਉਹ ਬੈਨ ਕਰਨ ਜਾ ਰਹੇ ਆ। ਇਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਫੇਸਬੁੱਕ ਨੇ ਕਿਹਾ ਸੀਗਾ ਵੀ ਇਲੈਕਸ਼ਨ ਦੀ ਸਮਾਪਤੀ ਤੋਂ ਬਾਅਦ 'ਚ ਉਹਨਾਂ ਨੇ ਸਾਰੀਆਂ ਪੋਲੀਟੀਕਲ ਐਡਸ ਕੁਛ ਸਮੇਂ ਦੇ ਲਈ ਜਿਹੜੀਆਂ ਉਹ ਬੰਦ ਕਰਨੀਆਂ ਆ, ਤਾਂ ਜੋ ਮਿਸ ਇਨਫੋਰਮੇਸ਼ਨ ਜਿਹੜੀ ਆ ਉੱਥੇ ਉਹਨਾਂ ਦੇ ਪਲੇਟਫਾਰਮ ਦੇ ਜ਼ਰੀਏ ਨਾ ਫੈਲ ਸਕੇ। ਜਦ ਕਿ ਆਪਾਂ ਹੁਣ ਸਾਰੇ ਜਾਣੇ ਜਾਣਦੇ ਆ ਵੀ ਫੇਸਬੁੱਕ ਇੱਕ ਸਭ ਤੋਂ ਵੱਡਾ ਜਿਹੜਾ ਆ ਖਤਰਨਾਕ ਸੋਰਸ ਜਿਹੜਾ ਆ ਉਹ ਗਲਤ ਇਨਫੋਰਮੇਸ਼ਨ ਫੈਲਾਉਣ ਦੇ ਲਈ ਜ਼ਰੀਆ ਜਿਹੜਾ ਉਹ ਬਣਿਆ ਆ, ਅਤੇ ਨਾਲ ਹੀ ਇਸ 'ਤੇ ਜੁੜਿਆ ਹੋਇਆ ਇਸ ਦੀ ਜਿਹੜੀ ਹੈਗੀ ਆ ਵਟਸਐਪ ਵੀ। ਫੇਸਬੁੱਕ ਨੇ ਕਿਹਾ ਵੀ ਉਹ ਇੱਕ ਗਲੋਬਲ ਪਾਲਿਸੀ ਜਿਹੜੀ ਉਹ ਬਣਾਉਣ ਜਾ ਰਹੇ ਆ, ਜਿਸ ਦੇ ਵਿੱਚ ਜਿਹੜੀਆਂ ਕੋਈ ਐਡਸ ਜਿਸ ਦੇ ਵਿੱਚ ਲੋਕਾਂ ਨੂੰ ਡਿਸਕਰੇਜ ਕੀਤਾ ਜਾਂਦਾ ਵੀ ਵੈਕਸੀਨਸ ਨਾ ਲਵਾਈਆਂ ਜਾਣ, ਉਹਨਾਂ ਦੇ ਉੱਤੇ ਬੈਨ ਜਿਹੜੀਆਂ ਉਹ ਲਾਉਣਗੇ। ਕੰਪਨੀ ਨੇ ਇਸ ਤੋਂ ਪਹਿਲਾਂ ਇੱਕ ਪਾਲਿਸੀ ਜਿਹੜੀ ਉਹ ਬਣਾਈ ਸੀ, ਵੈਕਸੀਨ ਹੋਕਸਿਸ ਜਿਹੜੀਆਂ ਆ ਉਸ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਜਾਣ-ਬੁੱਝ ਕੇ ਉਸ ਦੇ ਪ੍ਰਤੀ ਫੈਲਾਈਆਂ ਜਾਂਦੀਆਂ ਆ, ਖਾਸ ਕਰਕੇ ਜਿਹਨੂੰ ਗਲੋਬਲ ਹੈਲਥ ਆਰਗੇਨਾਈਜੇਸ਼ਨਸ ਨੇ ਆਲਰੇਡੀ ਭੰਡਿਆ ਹੁੰਦਾ ਆ ਵੀ ਇਹ ਟੋਟਲੀ ਗਲਤ ਅਫਵਾਹਾਂ ਨੇ। ਸੋ ਉਹਨਾਂ ਨੇ ਪਹਿਲਾਂ ਰੋਕਿਆ ਸੀਗਾ, ਪਰ ਕਹਿੰਦੇ ਵੀ ਫੇਸਬੁੱਕ ਅਜੇ ਵੀ ਉਹਨਾਂ ਐਡਸ ਨੂੰ ਜਿਹੜਾ ਉਹ ਅਲਾਓ ਕਰਨਗੀਆਂ ਜਿਹੜੀਆਂ ਸਰਕਾਰ ਦੀਆਂ ਪੋਲਿਸੀਜ਼ ਦੇ ਅਰਾਊਂਡ ਹੋਣਗੀਆਂ। ਵੈਕਸੀਨਸ ਨੂੰ ਵੀ ਕਿੱਦਾਂ ਲਾਉਣੀ ਆ, ਕਿਵੇਂ ਲਾਉਣੀ ਆ, ਉਹ ਵਾਲੀਆਂ ਪੋਲਿਸੀਜ਼ ਵਗੈਰਾ ਆ, ਉਸ ਨੂੰ ਜਿਹੜੀਆਂ ਉਸ ਦੇ ਖਿਲਾਫ ਜਾਂ ਉਸ ਦੇ ਅਗੇਂਸਟ ਵਾਲੀਆਂ ਜਿਹੜੀਆਂ ਐਡਸ ਉਸ ਨੂੰ ਜ਼ਰੂਰ ਉਹ ਰਨ ਕਰਨਗੀਆਂ, ਚਾਹੇ ਕਹਿੰਦੇ ਵੀ ਕੋਵਿਡ-19 ਦੀਆਂ ਵੈਕਸੀਨਸ ਨੂੰ ਲੈ ਕੇ ਹੀ ਕਿਉਂ ਨਾ ਹੋਵੇ। ਪਰ ਕਰੋਨਾ ਵਾਇਰਸ ਜਾਂ ਹੋਰ ਕੋਈ ਵੈਕਸੀਨਸ ਦੇ ਖਿਲਾਫ ਜੇ ਵੀ ਤੁਸੀਂ ਲਵਾਓ ਹੀ ਨਾ, ਤੁਸੀਂ ਇਹਦੇ ਨਾਲ ਤੁਹਾਨੂੰ ਇਹ ਹੋ ਜਾਊਗਾ ਉਹ ਹੋ ਜਾਊਗਾ, ਉੱਦਾਂ ਦੀਆਂ ਜਿਹੜੀਆਂ ਐਡਸ ਆ ਜਿਹੜੀਆਂ ਵੈਕਸੀਨਸ ਦੀ ਵਿਰੋਧਤਾ ਕਰਦੀਆਂ ਆ ਉਹਨਾਂ ਨੂੰ ਜਿਹੜਾ ਇਹਨਾਂ ਨੇ ਬੈਨ ਕਰਨ ਦਾ ਹੁਣ ਫੈਸਲਾ ਲਿਆ ਹੈਗਾ ਆ। ਜੀ ਆਪਾਂ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਜਕਾਰਾ ਮੂਵਮੈਂਟ ਦੀ ਗੱਲ ਕਰਦੇ ਰਹਿੰਦੇ ਹਾਂ ਰਾਜਕਨਵੀਰ ਸਿੰਘ ਜੀ, ਜਕਾਰਾ ਮੂਵਮੈਂਟ ਦੇ ਨਾਲ ਹੀ ਸੰਬੰਧਿਤ ਇੱਕ ਨੌਜਵਾਨ ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਹੈ, ਭਵਰੀਤ ਸਿੰਘ ਗਿੱਲ। ਇਹ ਛੋਟਾ ਹੁੰਦਾ ਹੀ ਜਕਾਰਾ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਸੀ। ਇੱਥੇ ਕੈਲੀਫੋਰਨੀਆ ਦੇ ਵਿੱਚ ਟਰਲਕ ਤੋਂ ਰਹਿਣ ਵਾਲਾ ਇਹ ਨੌਜਵਾਨ ਬਹੁਤ ਹੀ ਸ਼ਾਰਪ ਸੀ। ਹਾਈ ਸਕੂਲ ਤੋਂ ਬਾਅਦ ਇਸਨੇ UC ਬਰਕਲੇ ਤੋਂ ਗ੍ਰੈਜੂਏਸ਼ਨ ਕੀਤੀ, ਕੋਲੰਬੀਆ ਲਾ ਸਕੂਲ ਤੋਂ ਲਾ ਕੀਤਾ, ਅਤੇ ਅੱਜ ਕੱਲ੍ਹ ਐਜ਼ ਏ ਲਾਇਰ ਇਹ ਸੈਨੋਜ਼ੇ ਦੇ ਏਰੀਏ ਦੇ ਵਿੱਚ ਕੰਮ ਕਰ ਰਿਹਾ ਸੀ। 31 ਸਾਲਾਂ ਦਾ ਅੰਮ੍ਰਿਤਧਾਰੀ ਨੌਜਵਾਨ ਇਹ
10 ਅਕਤੂਬਰ ਨੂੰ ਹਾਈਕਿੰਗ ਤੇ ਗਏ ਸੀ, ਜਿੱਥੇ ਪੈਰ ਫਿਸਲ ਗਿਆ ਤੇ ਉੱਥੇ ਹੀ ਜਿਹੜੀ ਆ ਉਹਦੀ ਡੈਥ ਹੋ ਗਈ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ। ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਬੇ ਏਰੀਏ ਦੇ, ਚਾਹੇ ਫਰੀਮਾਉਂਟ ਗੁਰਦੁਆਰਾ ਸਾਹਿਬ ਜਾਂ ਹੋਰ ਕਈ ਬੇ ਏਰੀਏ ਦੇ ਜਿਹੜੇ ਗੁਰਦੁਆਰਾ ਸਾਹਿਬ ਆ, ਉੱਥੇ ਇਸ ਨੌਜਵਾਨ ਨੂੰ ਬੱਚੇ ਜਾਣਦੇ ਆ ਕਿਸ ਤਰ੍ਹਾਂ ਇਹ ਜਿਹੜੇ ਜਕਾਰਾ ਵਾਲੇ ਮੂਵਮੈਂਟ ਵਾਲੇ ਆ ਉਹਨਾਂ ਦੇ ਨਾਲ ਕੈਂਪ ਲਾ ਕੇ ਬੱਚਿਆਂ ਦੀ ਜਿਹੜੀ ਹੈਲਪ ਕਰਦਾ ਸੀ। ਇਕੱਲਾ ਇਹ ਨਹੀਂ, ਆਪਣੇ ਉਹ ਪ੍ਰੋਫੈਸ਼ਨ ਦੇ ਨਾਲ ਜਿਹੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਆ ਉਹਨਾਂ ਦੇ ਨਾਲ ਵੀ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਵੀ ਕੰਮ ਕਰਦਾ ਸੀ। ਸੋ ਬਹੁਤ ਹੀ ਇਹ ਜਿਹੜੀ ਬੁਰੀ ਖਬਰ ਆਈ ਆ, 31 ਸਾਲਾਂ ਦਾ ਅੰਮ੍ਰਿਤਧਾਰੀ ਨੌਜਵਾਨ ਜਿਹੜਾ ਆ ਹਾਈਕਿੰਗ ਕਰਦਾ ਸੀ ਪਹਾੜੀ ਤੇ ਉੱਤੇ ਪੈਰ ਸਲਿੱਪ ਕਰ ਗਿਆ ਤੇ ਜਿਹੜੀ ਉਹਦੀ ਡੈਥ ਹੋ ਗਈ। ਬਹੁਤ ਹੀ ਸ਼ਾਰਪ ਸੀ। ਇੱਕ ਤਰ੍ਹਾਂ ਦੇ ਨਾਲ ਜਿੱਦਾਂ ਆਪਾਂ ਸੰਦੀਪ ਢਾਲੀਵਾਲ ਦੀ ਗੱਲ ਕਰਦੇ ਰਹਿੰਦੇ ਆ, ਕੋਲੰਬੀਆ ਲਾ ਸਕੂਲ ਜਿਹੜਾ ਬਹੁਤ ਹੀ ਔਖਾ ਹੈ ਉੱਥੇ ਐਡਮਿਸ਼ਨ ਲੈਣਾ, ਉੱਥੋਂ ਅੰਮ੍ਰਿਤਧਾਰੀ ਨੌਜਵਾਨ ਦਾ ਗ੍ਰੈਜੂਏਟ ਹੋ ਕੇ ਆਉਣਾ, ਇਹ ਇੱਕ ਤਰ੍ਹਾਂ ਦੇ ਨਾਲ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦੇ ਲਈ ਲਾਈਟ ਬਣਿਆ ਸੀ। ਪਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰੇ ਹੀ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਭਾਈਵਾਲ ਆ ਤੇ ਜਕਾਰਾ ਮੂਵਮੈਂਟ ਵਾਲਿਆਂ ਨਾਲ ਵੀ ਉਹ ਵੀ ਵਿਚਾਰੇ ਬਹੁਤ ਉਦਾਸ ਆ ਕਿ ਸਾਡੇ ਨਾਲ ਛੋਟਾ ਹੁੰਦਾ ਹੀ ਇਹ ਜੁੜਿਆ ਹੋਇਆ ਸੀ ਤੇ ਹੁਣ 31 ਸਾਲਾਂ ਦਾ ਸੀ। ਇਹ ਬਹੁਤ ਹੀ ਜਿਹੜੇ ਉਹਨਾਂ ਦੀ ਜਿਹੜੀ ਮੌਤ ਆ ਗਲਤ ਸਮੇਂ ਤੇ ਹੋਈ ਹੈਗੀ ਆ। ਪਰ ਇਹਦੇ ਵਿੱਚ ਆਪਾਂ ਕਰ ਨਹੀਂ ਸਕਦੇ, ਵਾਹਿਗੁਰੂ ਦਾ ਜਿਹੜਾ ਭਾਣਾ ਆ ਉਸ ਨੂੰ ਹੀ ਮੰਨਣਾ ਪੈਣਾ ਆ। ਜੀ ਬਿਲਕੁਲ, ਬਹੁਤ ਅਫਸੋਸ ਵਾਲੀ ਗੱਲ ਆ, ਬਹੁਤ ਮਾੜੀ ਮੰਦਭਾਗੀ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਵਰਜੀਨੀਆ ਦੇ ਵਿੱਚ ਕੱਲ੍ਹ ਵੋਟਰ ਰਜਿਸਟ੍ਰੇਸ਼ਨ ਦੇ ਦੌਰਾਨ ਕਹਿੰਦੇ ਅਚਾਨਕ ਹੀ ਕਹਿ ਲਓ ਵੀ ਇੱਕ ਤਾਰਾਂ ਜਿਹੜੀਆਂ ਉਹਨਾਂ ਦੀਆਂ ਕੱਟ ਹੋ ਗਈਆਂ, ਜਿਸ ਕਰਕੇ ਵੋਟਰ ਰਜਿਸਟ੍ਰੇਸ਼ਨ ਜਿਹੜੀ ਉਹ ਸਮੇਂ ਸਿਰ ਨਹੀਂ ਹੋ ਸਕੀ। ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਖਾਲੀ ਹੱਥ ਵਾਪਸ ਆ ਜਿਹੜਾ ਉਹ ਮੁੜਨਾ ਪਿਆ ਸੀਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਫੈਡਰਲ ਅਦਾਲਤ ਦੇ ਵਿੱਚ ਜਿਹੜੇ ਗਏ ਅਤੇ ਉਹਨਾਂ ਨੇ ਇਹ ਅਦਾਲਤ ਵਿੱਚ ਜਾਣ ਤੋਂ ਬਾਅਦ 'ਚ ਗੁਹਾਰ ਲਾਈ ਵੀ ਇਹ ਹੁਣ ਕੰਪਿਊਟਰ ਆਊਟੇਜ ਦੇ ਕਰਕੇ ਜੇ ਵੋਟਰ ਰਜਿਸਟ੍ਰੇਸ਼ਨ ਨਹੀਂ ਹੋਊਗੀ ਤਾਂ ਕਿੰਨੇ ਹੀ ਹਜ਼ਾਰਾਂ ਹੀ ਸੈਂਕੜੇ ਲੋਕ ਜਿਹੜੇ ਆ ਉਹ ਵੋਟਾਂ ਤੋਂ ਵਾਂਝੇ ਰਹਿ ਜਾਣਗੇ। ਸੋ ਉਸ ਦੀ ਸੁਣਵਾਈ ਕਰਦੇ ਹੋਏ ਜੱਜ ਜੌਨ ਗਿਬਨੀ ਜੂਨੀਅਰ ਉਹਨਾਂ ਨੇ ਔਨਲਾਈਨ ਰਜਿਸਟ੍ਰੇਸ਼ਨ ਅਤੇ ਇਨ ਪਰਸਨ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਨੂੰ ਹੀ ਐਕਸਟੈਂਡ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਸ ਆਊਟੇਜ ਦੇ ਕਰਕੇ ਤਕਰੀਬਨ ਪੂਰਾ ਦਿਨ ਇੱਕ ਵੋਟਰ ਰਜਿਸਟ੍ਰੇਸ਼ਨ ਦਾ ਉਹ ਚਲਾ ਗਿਆ ਸੀਗਾ। ਕਹਿੰਦੇ ਵੀ ਦੇਖੋ ਕਿੱਦਾਂ ਹੋਇਆ, ਕਹਿੰਦੇ ਵੀ ਇਹ ਕੰਪਿਊਟਰ ਆਊਟੇਜ ਜਦੋਂ ਹੋਈ ਜਦੋਂ ਇੱਕ ਕੰਸਟਰਕਸ਼ਨ ਕਰੂ ਜਿਹੜੀ ਆ ਉਹ ਕੰਮ ਕਰਦੀ ਉਹਨਾਂ ਨੇ ਜਿਹੜੀ ਫਾਈਬਰ ਡਾਟਾ ਲਾਈਨ ਆ ਜਿਹੜੀ ਇੱਧਰ ਨੂੰ ਜਾ ਰਹੀ ਸੀ ਉਸ ਨੂੰ ਉਹਨਾਂ ਨੇ ਗਲਤੀ ਦੇ ਨਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਇਹ ਕੱਟ ਦਿੱਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਭੱਜ ਦੜ ਜਿਹੜੀ ਉੱਥੇ ਪਈ ਸੀਗੀ ਅਤੇ ਹੁਣ ਜਿਹੜਾ ਇਸ ਤਰੀਕੇ ਦੇ ਨਾਲ ਅਦਾਲਤ ਵਿੱਚ ਜਾ ਕੇ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਮਿਲੀ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵੱਧ ਵੀ ਸਕਦੀਆਂ ਨੇ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੇ ਕੈਲੀਫੋਰਨੀਆ ਦੇ GOP ਵਾਲੇ ਆ ਉਹਨਾਂ ਨੇ ਨਕਲੀ ਬੈਲਟ ਬਾਕਸਿਸ ਜਿਹੜੇ ਆ ਉਹ ਕਿਤੇ ਗਨ ਸ਼ਾਪਸ ਦੇ ਉੱਤੇ, ਬਾਰਸ ਦੇ ਉੱਤੇ ਅਤੇ ਇਹਨਾਂ ਥਾਵਾਂ ਦੇ ਉੱਤੇ ਲਾ ਕੇ ਜਿਹੜੀ ਬੈਲਟ ਹਾਰਵੈਸਟਿੰਗ ਕਰਨੀ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ ਉਸ ਦਾ ਵੀ ਕਾਫੀ ਇਹਨਾਂ ਦੀ ਆਲੋਚਨਾ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ ਵੋਟਰ ਨੂੰ ਬਹੁਤ ਜ਼ਿਆਦਾ ਵੀ ਇਸ ਵਾਰ ਮਿਸ ਇਨਫੋਰਮੇਸ਼ਨ ਦੇ ਨਾਲ ਇਸ ਤਰੀਕੇ ਦੇ ਨਾਲ ਤੁਹਾਡੀ ਵੋਟ ਨੂੰ ਵੀ ਹਥਿਆ ਕੇ ਇੱਧਰ ਉੱਧਰ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਹੋਣਗੀਆਂ। ਕੈਲੀਫੋਰਨੀਆ ਵਾਲੇ ਤਾਂ ਜ਼ਰੂਰ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਔਨਲਾਈਨ ਟਰੈਕ ਯੂਅਰ ਬੈਲਟ ਵਾਲੀ ਜਿਹੜੀ ਆ ਉਸ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਬੈਲਟ ਛਪ ਗਿਆ ਆ, ਤੁਹਾਡੇ ਕੋਲ ਪਹੁੰਚ ਗਿਆ ਆ। ਜੇ ਪਹੁੰਚ ਕੇ ਜਦੋਂ ਤੁਸੀਂ ਵਾਪਸ ਘੱਲਤਾ ਆ ਉਹਨਾਂ ਨੂੰ ਰਿਸੀਵ ਹੋ ਗਿਆ ਆ ਅਤੇ ਕੀ ਤੁਹਾਡਾ ਬੈਲਟ ਫਿਰ ਅਸੈਪਟ ਕੀਤਾ ਗਿਆ ਆ ਜਾਂ ਰਿਜੈਕਟ ਕੀਤਾ ਗਿਆ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਤੁਸੀਂ ਜ਼ਰੂਰ ਟਰੈਕ ਯੂਅਰ ਬੈਲਟ ਦੇ ਵਿੱਚ ਜਾ ਕੇ ਉਹ ਤੁਸੀਂ ਦੇਖ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਤੁਸੀਂ ਜਾ ਕੇ ਜਿਹੜੇ ਰਹਿੰਦੇ ਨੇ ਉਹ ਸਰਚ ਕਰ ਸਕਦੇ ਨੇ ਟਰੈਕ ਯੂਅਰ ਬੈਲਟ ਜਿਹੜਾ ਗੂਗਲ ਦੇ ਉੱਤੇ, ਅਤੇ ਫਿਰ ਤੁਹਾਨੂੰ ਜਿਹੜੀ ਗੌਰਮੈਂਟ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਫਿਰ ਰਜਿਸਟਰ ਕਰ ਸਕਦੇ ਹੈਗੇ ਆ। ਸਾਡਾ ਸਮਾਂ ਵੀ ਹੁਣ ਖਬਰਾਂ ਦਾ ਸਮਾਪਤ ਹੈ ਅਤੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।